जी, अस्सलामुअलैकुम, सलाम, नमस्ते, सत श्री अकाल। जिथे-जिथे ਪੰਜਾਬੀ ਬੈਠੇ ਹੋਏ ਨੇ, ਸਾਨੂੰ ਵੇਖ ਰਹੇ ਨੇ, ਸੁਣ ਰਹੇ ਨੇ, ਪੰਜਾਬੀ ਸਮਝ ਸਕਦੇ ਨੇ, ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਂਗੇ ਸਾਡੇ ਅੱਜ ਦੇ ਪਰਾਗੇ ਦੇ ਵਿੱਚ। ਤੇ ਸਾਡਾ ਅੱਜ ਦਾ ਪਰਾਗਾ ਵੀ ਬੜਾ ਸੋਹਣਾ ਸੁਨੱਖਾ ਤੇ ਬੜਾ ਕਲਰਫੁਲ ਔਰ ਬੜਾ ਹੀ ਐਨਰਜੈਟਿਕ ਹੋਣ ਜਾ ਰਿਹਾ। ਉਹਦੀ ਵਜ੍ਹਾ ਹੈ ਵੇ ਕਿ ਮੁਲਕ ਦੇ ਵਿੱਚ ਤੇ ਸਿਆਸੀ ਝੱਖੜ ਚੱਲਦੇ ਨੇ ਪਏ, ਬੜੀਆਂ ਹਨੇਰੀਆਂ ਚੱਲਦੀਆਂ ਨੇ ਪਈਆਂ, ਬੜਾ ਕੁਝ ਹੋ ਰਿਹਾ। ਲੇਕਿਨ ਫਿਲਮੀ ਦੁਨੀਆ ਦੇ ਵਿੱਚ ਜਾਂ ਫਿਰ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਕੀ ਹੋ ਰਿਹਾ, ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਇੱਕ ਦੂਜੇ ਨਾਲ ਅਸੀਂ ਗੱਲਬਾਤ ਕਰਕੇ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਨਾਜ਼ਰੀਨ, ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਬੰਦੇ ਕੋ ਕੋਈ ਨਾ ਕੋਈ ਕਹਾਣੀ ਹੁੰਦੀ ਹੈ ਦੱਸਣ ਵਾਸਤੇ। ਜਿਵੇਂ ਦੋ ਬਾਬੇ ਥੜੇ ਤੇ ਬੈਠੇ ਹੋਣ ਤਾਂ ਇੱਕ ਦੂਜੇ ਨੂੰ ਕਹਾਣੀ ਦੱਸ ਕੋਈ ਨਾ ਕੋਈ। ਜਾਂ ਕੌਮੀ ਅਸੈਂਬਲੀ ਦੇ ਇਜਲਾਸ 'ਚ ਵੜ ਜਾਓ ਤੇ ਉੱਥੇ ਦੋ ਪੋਲੀਟੀਸ਼ੀਅਨਸ ਆਪਸ 'ਚ ਬਹਿ ਕੇ ਕਹਾਣੀਆਂ ਪਾ ਰਹੇ ਹੁੰਦੇ ਨੇ। ਆਵਾਮ ਦੀ ਕਹਾਣੀ ਤੇ ਖੈਰ ਕੋਈ ਘੱਟ ਹੀ ਦੱਸਦਾ, ਆਪਸ ਦੀਆਂ ਗੱਲਾਂ ਬਹੁਤੀਆਂ ਕਰ ਰਹੇ ਹੁੰਦੇ ਨੇ। ਇਸੇ ਤਰ੍ਹਾਂ ਇੱਕ ਤਰੀਕਾ ਕਹਾਣੀ ਕਹਿਣ ਦਾ ਸਿਨੇਮਾ ਦੇ ਲੈਂਸ ਦੇ ਜ਼ਰੀਏ ਵੀ ਹੁੰਦਾ, ਤੇ ਉਹਨੂੰ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਅੱਜ ਦੇ ਜਿਹੜੇ ਪ੍ਰਾਹੁਣੇ ਨੇ ਬੜੇ ਹੀ ਐਨਥੂਜ਼ੀਆਸਟਿਕ ਐਨਰਜੈਟਿਕ ਯੰਗ ਫਿਲਮ ਮੇਕਰ ਸਾਡੇ ਨਾਲ ਇੱਥੇ ਅੱਜ ਮੌਜੂਦ ਨੇ। ਉਹਨਾਂ ਦੇ ਬਾਰੇ ਥੋੜਾ ਜਿਹਾ ਮੈਂ ਦੱਸਦਾ ਚੱਲਾਂ। ਇੱਕ ਫਿਲਮ ਆਈ ਸੀ ਮੀਰ ਦੇ ਨਾਂ ਤੋਂ, ਜਿਹੜੀ ਕਿ ਮੀਰ ਤਕੀ ਮੀਰ ਦੀ ਜ਼ਾਤੀ ਜ਼ਿੰਦਗੀ ਦੇ ਉੱਤੇ ਬਣਾਈ ਗਈ ਔਰ ਉਹਨੂੰ ਫਿਰ ਥੋੜਾ ਫਿਕਸ਼ਨਲਾਈਜ਼ ਵੀ ਕੀਤਾ ਗਿਆ। ਸਰਮਦ ਸਹਿਬਾਈ ਸਾਹਿਬ ਨੇ ਉਹ ਫਿਲਮ ਲਿਖੀ ਸੀ। ਉਹਦਾ ਜਿਹੜਾ ਓਪਨਿੰਗ ਸੀਕੁਐਂਸ ਸੀ ਉਹ ਸਾਡੇ ਅੱਜ ਦੇ ਪ੍ਰਾਹੁਣੇ ਆ, ਸਾਡੇ ਅੱਜ ਦੇ ਫਿਲਮ ਮੇਕਰ ਨੇ ਫਿਲਮਾਇਆ ਸੀ। ਉਸ ਤੋਂ ਬਾਅਦ ਫਸੀ ਬਾਰੀ ਖਾਨ ਨੇ ਇੱਕ ਫਿਲਮ ਲਿਖੀ ਸੀ, 7 दिन ਮੁਹੱਬਤਨ, ਜਿਸ 'ਚ ਮਾਹਿਰਾ ਖਾਨ ਔਰ ਸ਼ਹਿਰਯਾਰ ਮੁਨੱਵਰ ਮੇਨ ਕਰੈਕਟਰ ਸਨ। ਤੇ ਉਹਦੇ ਵਿੱਚ ਵੀ ਉਹਨਾਂ ਦਾ ਕਾਫੀ ਪਾਰਟਿਸਿਪੇਸ਼ਨ ਸੀ ਸਾਡੇ ਅੱਜ ਦੇ ਮਹਿਮਾਨ ਦੀ। ਔਰ ਇਸ ਤੋਂ ਇਲਾਵਾ ਵੀ ਕਈ ਇੱਕ ਪ੍ਰੋਜੈਕਟਸ ਜਿਨ੍ਹਾਂ ਦੇ ਉਹ ਹਿੱਸਾ ਰਹੇ ਔਰ ਅੱਗੋਂ ਵੀ ਉਹਨਾਂ ਨੇ ਬਥੇਰਾ ਕੁਝ ਕਰਨਾ ਹੈ। ਤੇ ਸਾਡੇ ਨਾਲ ਅੱਜ ਮੌਜੂਦ ਨੇ ਕਾਮਰਾਨ ਫਾਇਕ। ਕਾਮਰਾਨ, ਕੀ ਹਾਲ ਹੈ ਤੁਹਾਡਾ? ਮੈਂ ਬਿਲਕੁਲ ਠੀਕ ਹਾਂ ਉਸਮਾਨ ਸਾਹਿਬ, ਥੈਂਕ ਯੂ ਸੋ ਮਚ। ਇੰਨਾ ਤੁਸੀਂ ਕਾਈਂਡ ਇੰਟਰੋਡਕਸ਼ਨ ਦਿੱਤਾ ਹੈ। ਇਹ ਮੇਰਾ ਪੰਜਾਬੀ 'ਚ ਪਹਿਲਾ ਇੰਟਰਵਿਊ ਹੈਗਾ ਤੇ ਮੈਂ ਕੋਸ਼ਿਸ਼ ਕਰਾਂਗਾ ਕੋਈ ਗਲਤੀ ਨਾ ਕਰਾਂ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੇ ਕਾਮਰਾਨ ਸਾਹਿਬ, ਅੱਗੇ ਵਧਣ ਤੋਂ ਪਹਿਲਾਂ ਅਸੀਂ ਡਾਇਰੈਕਟ ਹੀ ਪੁੱਛ ਲੈਂਦੇ ਆ ਕਿ ਕਿੱਥੇ ਖਲੋਤੀ ਹੈ ਫਿਲਮ ਇੰਡਸਟਰੀ ਸਾਡੀ ਅੱਜ ਦੀ, ਲਾਲੀਵੁੱਡ। ਜ਼ਾਹਿਰ ਕਰੋਨਾ ਦਾ ਇੱਕ ਇਫੈਕਟ ਤੇ ਹੈ ਹੀ ਹੈ, ਲੇਕਿਨ ਇਹ 6 ਮਹੀਨੇ 8 ਮਹੀਨੇ ਕੱਢ ਵੀ ਦਈਏ ਉਸ ਤੋਂ ਪਹਿਲੇ ਵੀ ਕਿੱਥੇ ਅਸੀਂ ਖਲੋਤੇ ਹੋਏ ਹਾਂ? ਇੰਡਸਟਰੀ ਹੈ ਵੀ ਹੈ ਕਿ ਨਹੀਂ? ਪਹਿਲੀ ਗੱਲ ਤੇ ਇੰਡਸਟਰੀ, ਮੈਨੂੰ ਬੜਾ ਅਜੀਬ ਲੱਗਦਾ ਹੈ, ਇੰਡਸਟਰੀ ਦਾ ਦਰਜਾ ਅੱਜ ਤੱਕ ਸਾਨੂੰ ਨਹੀਂ ਮਿਲਿਆ। ਇਸ ਇੰਡਸਟਰੀ ਨੂੰ ਕਹਿ ਤੇ ਰਹੇ ਨਾ ਅਸੀਂ, ਬੜਾ ਆਸਾਨ ਹੋ ਗਿਆ ਫਿਲਮ ਇੰਡਸਟਰੀ, ਬੜੀ ਕਾਮਨ ਟਰਮ ਹੈਗੀ, ਅਸੀਂ ਯੂਜ਼ ਕਰਨੇ, ਲੇਕਿਨ ਕਿਸੇ ਵੀ ਤਰ੍ਹਾਂ ਤੋਂ ਇਸ ਫੀਲਡ ਨੂੰ ਇੰਡਸਟਰੀ ਦਾ ਦਰਜਾ ਨਹੀਂ ਮਿਲਿਆ। ਤੇ ਮਸਲੇ ਮਸਾਇਲ ਤੇ ਰਹੇ ਨੇ ਸ਼ੁਰੂ ਤੋਂ, ਔਰ ਹਲੇ ਵੀ ਬੇਤਹਾਸ਼ਾ ਮਸਾਇਲ ਦਾ ਸ਼ਿਕਾਰ ਹੈਗੀ ਹੈ। ਇਹ ਕਹਿਣਾ ਉਹ ਬਜ਼ਾਹਿਰ ਚ ਅਸੀਂ ਤੇ ਬਹੁਤ ਕਹਿੰਦੇ ਹਾਂ ਕਿ ਜੀ ਰਿਵਾਈਵਲ ਆਫ ਦਾ ਇੰਡਸਟਰੀ ਹੋ ਰਿਹਾ, ਔਰ ਰਿਵਾਈਵਲ ਹੋ ਰਿਹਾ ਜਾਂ ਰਿਵਾਈਵਲ ਹੋ ਚੁੱਕਿਆ ਹੈ, ਲੇਕਿਨ ਮੇਰੇ ਖਿਆਲ ਚ ਹਲੇ ਅਸੀਂ ਬਹੁਤ ਦੂਰ ਹਾਂ ਰਿਵਾਈਵਲ ਤੋਂ। ਬਹੁਤ ਕੰਮ ਕਰਨ ਦੀ ਜ਼ਰੂਰਤ ਹੈ, ਬਹੁਤ ਸਾਰੀ ਚੀਜ਼ਾਂ ਨੂੰ ਦਾ ਰਿਫਾਰਮ ਕਰਨ ਦੀ ਜ਼ਰੂਰਤ ਹੈ। ਔਰ ਉਸ ਤੋਂ ਸਭ ਤੋਂ ਜਿਹੜਾ ਜ਼ਰੂਰੀ ਚੀਜ਼ ਹੈ ਉਹ ਕਿਸੇ ਵੀ ਕੋਈ ਵੀ ਇੰਡਸਟਰੀ ਜਿਹੜੀ ਹੈ ਕਿਸੇ ਵੀ ਜਗ੍ਹਾ ਦੇ, ਉਹ ਬਗੈਰ ਹਕੂਮਤ ਦੇ ਸਪੋਰਟ ਤੋਂ ਨਹੀਂ ਚੱਲ ਸਕਦੀ। ਇੱਥੇ ਵੀ ਸਾਨੂੰ ਚਾਹੀਦੀ ਹੈ ਹਕੂਮਤ ਦੀ ਸਪੋਰਟ ਦੀ ਜ਼ਰੂਰਤ ਹੈ, ਬੜੀ ਸਖਤ ਜ਼ਰੂਰਤ ਹੈ। ਆਈ ਥਿੰਕ ਬਿਫੋਰ ਵੀ ਕਾਲ ਇਟ ਇੰਡਸਟਰੀ, ਆਈ ਥਿੰਕ ਬਹੁਤ ਜ਼ਰੂਰੀ ਹੈ ਕਿ ਇੱਕ ਹਕੂਮਤ ਦੀ ਇਨਵੋਲਵਮੈਂਟ ਇਸ 'ਚ ਸ਼ਾਮਿਲ ਹੋਵੇ। ਤੇ ਹਾਲਾਤ ਤੇ ਨਹੀਂ ਠੀਕ ਹੈਗੇ, ਉਹ ਰਹੀ ਸੀ ਕਸਰ ਕੋਰੋਨਾ ਨੇ ਪੂਰੀ ਕਰਤੀ ਹੈ। ਆਡੀਅੰਸ ਔਨ ਸਿਨੇਮਾ ਤੇ ਬਿਲਕੁਲ ਮੇਰਾ ਖਿਆਲ ਹੈ ਕਿ ਕੁਝ ਅਰਸੇ ਤੱਕ ਤੇ ਬਿਲकुल ਨਹੀਂ ਜਾਏਗੀ। ਹਾਂ ਫਾਇਕ, ਅਸੀਂ ਅਗਰ ਮਾਜ਼ੀ ਵੱਲ ਝਾਤ ਪਾਈਏ, ਪਾਰਟੀਸ਼ਨ ਤੋਂ ਬਾਅਦ ਦੀ ਅਗਰ ਗੱਲ ਕਰ ਲਈਏ ਤੇ ਪੰਜਾਬੀ ਫਿਲਮ ਇੰਡਸਟਰੀ ਨੇ ਬਥੇਰਾ ਸਹਾਰਾ ਦਿੱਤਾ ਔਰ ਬੜਾ ਚਿਹਰਾ ਮੋਰਾ ਸੀ ਪੰਜਾਬੀ ਫਿਲਮ ਇੰਡਸਟਰੀ। ਮੈਡਮ ਨੂਰ ਜਾਨ ਦੇ ਗਾਣੇ ਹੋਣ ਜਾਂ ਬਾਕੀ ਸਾਡੇ ਕੋਲ ਮਿਊਜ਼ੀਸ਼ੀਅਨ ਹੁੰਦੇ ਸਨ, ਐਕਟਰਸ ਹੁੰਦੇ ਸਨ, ਔਰ ਪੂਰੀ ਇੱਕ ਤੁਹਾਡੀ ਆਵਾਜ਼ ਬਾਜੋ ਸਰ। ਸਿਲਵਰ ਜੂਬਲੀ, ਗੋਲਡਨ ਜੂਬਲੀ ਔਰ ਸਾਰਾ ਕੁਝ ਹੁੰਦਾ ਵੀ ਰਿਹਾ। ਲੇਕਿਨ ਉਸ ਤੋਂ ਬਾਅਦ ਫਿਰ ਇੱਕ ਪੀਰੀਅਡ ਹੁੰਦਾ ਜਿਹਦੇ ਵਿੱਚ ਸਾਡੇ ਕੋਲ ਕੁਝ ਐਸੀਆਂ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਥੋੜੀਆਂ ਜਿਹੀਆਂ। ਬਾਜੋ ਜੀ ਸਾਹਿਬ ਜੀ, ਤੁਹਾਡੀ ਮੇਰੀ ਜਿਵੇਂ ਆਵਾਜ਼, ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ ਹੁਣ ਆ ਰਹੀ, ਹਾਂਜੀ ਹੁਣ ਆ ਰਹੀ ਵਿੱਚ। ਜੀ ਜੀ, ਮੈਂ ਕਹਿ ਰਿਹਾ ਸੀ ਕਿ ਗੋਲਡਨ ਪੀਰੀਅਡ ਵੀ ਵੇਖਿਆ ਪੰਜਾਬੀ ਫਿਲਮ ਇੰਡਸਟਰੀ ਨੇ, ਤੇ ਉਸ ਤੋਂ ਬਾਅਦ ਬੜੇ ਮੰਦੇ ਦਿਹਾੜੇ ਵੀ ਵੇਖੇ ਨੇ, ਬੁਰੇ ਦਿਹਾੜੇ ਵੀ ਵੇਖੇ ਨੇ, ਜਿਹਦੇ ਵਿੱਚ ਬੁਰੀਆਂ ਫਿਲਮਾਂ ਆਣੀਆਂ ਸ਼ੁਰੂ ਹੋ ਗਈਆਂ। ਔਰ ਉਸ ਤੋਂ ਬਾਅਦ ਉਹ ਦਿਹਾੜੇ ਹੁਣ ਆ ਗਏ ਨੇ ਕਿ ਜਿਹਦੇ ਵਿੱਚ ਇੰਡਸਟਰੀ ਹੈ ਹੀ ਨਹੀਂ ਸਿਰੇ ਤੋਂ, ਪੰਜਾਬੀ ਫਿਲਮ ਇੰਡਸਟਰੀ, ਕਿ ਜਿਹਦੇ 'ਚ ਤੁਸੀਂ ਇਹ ਹੀ ਕਹਿ ਸਕੋ ਕਿ ਫਿਲਮ ਚੰਗੀ ਹੈ ਜਾਂ ਮਾੜੀ ਹੈ ਜਾਂ ਬੁਰੀ ਹੈ ਜਾਂ ਅੱਛੀ। ਜਦੋਂ ਫਿਲਮ ਹੀ ਨਹੀਂ ਆ ਰਹੀ ਤੇ ਕਹਿਣਾ ਕਿਸੇ ਨੇ ਕੀ ਹੈ? ਸਿਨੇਮਾ ਕਲਚਰ ਸਾਡਾ ਡੁੱਬਦਾ ਜਾ ਰਿਹਾ, ਬਲਕਿ ਡੁੱਬ ਚੁੱਕਿਆ ਆਲਮੋਸਟ। ਮਤਲਬ ਮੇਨਲੀ ਪੰਜਾਬ ਦੇ ਵਿੱਚ ਤੁਹਾਨੂੰ ਸਕਰੀਨਸ ਮਿਲਦੀਆਂ ਨੇ, ਉਸ ਤੋਂ ਬਾਅਦ ਕਰਾਚੀ 'ਚ ਮਿਲਦੀਆਂ ਨੇ, ਫਿਰ ਇਸਲਾਮਾਬਾਦ, ਤੇ ਥੋੜਾ ਬਹੁਤ ਤੁਹਾਨੂੰ ਫਿਰ ਜਿਹੜਾ KPK ਔਰ ਬਲੋਚਿਸਤਾਨ 'ਚ ਵੀ ਸ਼ਾਇਦ ਬਿਲਕੁਲ ਥੋੜੀਆਂ ਜਿਹੀਆਂ ਸਕਰੀਨਸ ਮਿਲ ਜਾਂਦੀਆਂ।
ਤੇ ਪੰਜਾਬੀ ਫਿਲਮ ਇੰਡਸਟਰੀ ਇੱਕਦਮ ਹੀ ਗਾਇਬ ਹੋ ਗਈ ਹੈ। ਰਿਵਾਈਵਲ ਦਾ ਉਹਦਾ ਦੂਰ ਦੂਰ ਤੱਕ ਨਾ ਅਤਾ ਪਤਾ ਕੱਖ ਵੀ ਨਹੀਂ ਨਜ਼ਰ ਆ ਰਿਹਾ। ਔਰ 53% ਆਬਾਦੀ ਪਾਕਿਸਤਾਨ ਦੀ ਪੰਜਾਬੀ ਹੈ, ਔਰ ਉਹਨਾਂ ਵਾਸਤੇ ਕੋਈ ਫਿਲਮ ਹੀ ਨਹੀਂ ਆ ਰਹੀ। ਇਹ ਕੀ ਕਹਾਣੀ ਹੈ? ਅੱਛਾ, ਮੈਂ ਇੱਕਦਮ ਤੇ ਨਹੀਂ ਕਹਾਂਗਾ ਕਿ ਇੱਕਦਮ ਇਸ ਇੰਡਸਟਰੀ ਨਾਲ ਜਾਂ ਪੰਜਾਬੀ ਫਿਲਮ ਇੰਡਸਟਰੀ ਨਾਲ ਜ਼ਿਆਦਤੀ ਹੋਈ ਹੈ। ਮੇਰੇ ਖਿਆਲ 'ਚ ਇੱਕ ਬੜੀ ਕਈ ਸਾਲਾਂ ਦੀ ਜ਼ਿਆਦਤੀ ਹੈ, ਕਈ ਸਾਲਾਂ ਦੀ। ਸਮਟਾਈਮ ਤਾਂ ਇਸ ਤਰ੍ਹਾਂ ਲੱਗਦਾ ਕਿ ਪ੍ਰੋਪਰ ਪਲੈਨਿੰਗ ਹੋਈ ਹੈ। ਬਾਈ ਸਾਹਿਬ, ਤੁਹਾਨੂੰ ਆਵਾਜ਼ ਆ ਰਹੀ? ਕਿਉਂਕਿ ਸਟ੍ਰੀਮਿੰਗ ਇੱਥੇ ਫਿਰ ਰੁਕ ਗਈ। ਜੀ ਜੀ, ਆ ਰਹੀ ਆ ਰਹੀ ਆ ਰਹੀ ਅੱਛਾ ਆ ਰਹੀ, ਆਵਾਜ਼ ਆ ਅੱਛਾ। ਰਹੀ। ਔਰ ਤੁਸੀਂ ਜਿਹੜੇ ਤੁਸੀਂ ਪੈਟਰਨ ਫੋਲੋ ਕਰੋ ਤੇ ਸਟਾਰਟਿੰਗ ਬਿਫੋਰ ਪਾਰਟੀਸ਼ਨ, ਆਈ ਥਿੰਕ 1920 ਚ ਪੰਜਾਬੀ ਫਿਲਮ ਦਾ ਆਗਾਜ਼ ਹੋ ਗਿਆ ਸੀ, ਬਿਫੋਰ ਪਾਰਟੀਸ਼ਨ। ਔਰ ਉਹ ਵੱਧਦਾ ਗਿਆ ਕਿ ਤਕਰੀਬਨ 80 ਤੋਂ 20 ਦੀ ਰੇਸ਼ੋ ਰਹੀ ਹੈ 80s ਤੱਕ, ਬਲਕਿ 80s ਤੋਂ ਬਾਅਦ ਵੀ ਯਾਨੀ 80 ਫਿਲਮਾਂ ਪੰਜਾਬੀ ਬਣਦੀ ਸੀ ਤੇ 100 ਫਿਲਮਾਂ 100 ਚ 80 ਪੰਜਾਬੀ ਹੁੰਦੀਆਂ ਸਨ ਤੇ 20 ਉਰਦੂ ਬਣਦੀਆਂ ਸਨ। ਤੇ ਕੋਈ ਸ਼ੱਕ ਨਹੀਂ ਕਿ ਇੱਕ ਬੜਾ ਰਾਜ ਕੀਤਾ ਹੈ ਪੰਜਾਬੀ ਸਿਨੇਮਾ ਨੇ, ਪੰਜਾਬੀ ਫਿਲਮਸ ਨੇ, ਪੰਜਾਬੀ ਲੈਂਗੁਏਜ। ਲੇਕਿਨ ਮੈਨੂੰ ਇਹ ਲੱਗ ਰਿਹਾ ਕਿ ਬੜੀ ਸੋਚੀ ਸਮਝੀ ਸਕੀਮ ਦੇ ਤਹਿਤ ਪੰਜਾਬੀ ਜ਼ੁਬਾਨ ਨੂੰ ਜਿਹੜਾ ਹੈ ਉਹ ਬਿਲਕੁਲ ਇੱਕ ਸਬ ਸਟੈਂਡਰਡ ਜ਼ੁਬਾਨ ਦਾ ਦਰਜਾ ਦਿੱਤਾ ਗਿਆ, ਜਿਹਦੀ ਵਜ੍ਹਾ ਤੋਂ ਕੀ ਹੋ ਗਿਆ, ਉਹਦਾ ਇੰਪੈਕਟ ਇੱਕ ਆਰਟਿਸਟ ਤੇ ਕ੍ਰੀਏਟਿਵ ਆਰਟਿਸਟ ਤੇ ਬਹੁਤ ਜ਼ਿਆਦਾ ਹੋਇਆ। ਕਿਉਂਕਿ ਮੈਂ ਸਮਝਦਾ ਕਿ ਜਿਹੜਾ ਇੱਕ ਕ੍ਰੀਏਟਿਵ ਆਰਟਿਸਟ ਹੈਗਾ, ਉਹਦੇ ਕੋਲ ਜਦੋਂ ਉਹ ਹੱਕ ਹੀ ਤੁਸੀਂ ਛੀਨ ਲਿਆ ਉਹ ਜ਼ੁਬਾਨ ਦਾ ਜਿਹਦੇ ਚ ਉਹਨੇ ਐਕਸਪ੍ਰੈਸ ਕਰਨਾ ਹੈ, ਤੇ ਮੇਰੇ ਖਿਆਲ ਚ ਸਲੋਲੀ ਉਹ ਕਿਸੇ ਵੀ ਆਰਟਿਸਟ ਦੀ, ਕਿਸੇ ਵੀ ਇੰਡਸਟਰੀ ਦੀ ਡੈਥ ਹੈਗੀ। ਔਰ ਤੁਸੀਂ ਵੇਖੋ ਕਿ ਅਗਰ ਪਾਰਟੀਸ਼ਨ ਦੀ ਵੀ ਗੱਲ ਕਰੀਏ, ਪਾਰਟੀਸ਼ਨ ਤੋਂ ਫੌਰਨ ਬਾਅਦ 80s ਤੱਕ 60 70 ਦੀ ਜੋ ਗੋਲਡਨ ਏਰਾ ਦੀ ਤੁਸੀਂ ਗੱਲ ਕਰ ਰਹੇ ਹੋ, ਕੋਈ ਸ਼ੱਕ ਨਹੀਂ ਕਿ ਬੜੀ ਬਿਹਤਰੀਨ ਫਿਲਮਾਂ ਬਣੀਆਂ ਨੇ, ਬਿਹਤਰੀਨ ਲਿਰਿਸਿਸਟ ਸਨ, 뮤직 ਡਾਇਰੈਕਟਰ ਸਨ। ਉਸ ਤੋਂ ਬਾਅਦ ਸਡਨਲੀ ਇੱਕ ਕਲਚਰ ਆ ਜਾਂਦਾ ਸਾਡੇ ਗੰਡਾਸੇ ਕਲਚਰ ਦਾ। ਔਰ ਗੰਡਾਸਾ ਕਲਚਰ ਬਜ਼ਾਹਿਰ ਤੇ ਮੈਂ ਨਹੀਂ ਕਹਾਂ ਕੋਈ ਇੱਕ ਫਿਲਮ ਤੇ ਨਹੀਂ ਰੀਜ਼ਨ ਬਣੀ ਹੈ ਇਸ ਡਾਊਨਫਾਲ ਦਾ, ਲੇਕਿਨ ਇਹ ਜ਼ਰੂਰ ਹੋਇਆ ਕਿ ਇੱਕ ਰੈਪੂਟੇਸ਼ਨ ਸੀ ਕੰਟੀਨਿਊਸਲੀ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਬਣ ਰਹੀਆਂ ਸਨ ਉਹ ਸੋਸ਼ਲ ਇਸ਼ੂਜ਼ ਤੇ ਬਣ ਰਹੀ ਸਨ, ਸੋਸ਼ਲ ਡਰਿਵਨ ਇਸ਼ੂਜ਼ ਫਿਲਮ ਸਨ, ਐਵਰੀਡੇ ਲਾਈਫ ਸੀ, ਪੰਜਾਬ ਦਾ ਇੱਕ ਕਲਚਰ ਸੀ, ਖੂਬਸੂਰਤੀ ਸੀ ਜਿਹੜੀ ਡਿਪਿਕਟ ਕੀਤੀ ਗਈ ਉਹਨਾਂ ਫਿਲਮਾਂ 'ਚ, ਜਿਹੜੀ ਸਲੋਲੀ ਖਤਮ ਹੋਈ ਫਿਰ ਗੰਡਾਸਾ ਕਲਚਰ ਫਿਲਮਾਂ 'ਚ ਆ ਕੇ। ਔਰ ਉਹ ਫਿਰ ਰੈਪੂਟੇਸ਼ਨ ਹੋਈ, ਔਰ ਰੈਪੂਟੇਸ਼ਨ ਜਿਹੜੀ ਹੋਈ, ਰੈਪੂਟੇਸ਼ਨ ਤੋਂ ਫੌਰਨ ਬਾਅਦ ਰਹੀ ਸੀ ਕਿ ਸਿਰ ਵੀਸੀਆਰ ਕਲਚਰ ਨੇ ਪੂਰੀ ਕਰਤੀ। ਔਰ ਜਿਹੜੀ ਸਟ੍ਰਿਕਟ ਲਾਜ਼ ਆਏ ਸਨ ਆਪਣਾ ਮਾਰਸ਼ਲ ਦੇ ਦੌਰ 'ਚ, ਸੈਂਸਰ ਦੇ ਆਏ ਸਨ, ਔਰ ਰਹੀ ਸੀ ਕਸਰ ਉਹਨੇ ਪੂਰੀ ਕਰਤੀ। ਔਰ ਫਿਰ ਉਸ ਤੋਂ ਬਾਅਦ ਆਹਿਸਤਾ ਆਹਿਸਤਾ ਪੰਜਾਬੀ ਜ਼ੁਬਾਨ ਨੂੰ ਜਿਹੜਾ ਨਾ ਉਹ ਬਿਲਕੁਲ ਕਿਉਂਕਿ ਦੇਖੋ ਮੈਂ ਪੰਜਾਬ 'ਚ ਪੈਦਾ ਹੋਇਆ, ਪੰਜਾਬ 'ਚ ਮੈਂ ਤਾਲੀਮ ਮਤਲਬ ਇੱਥੇ ਲਿੱਤੀ ਹੈ ਸਾਰੀ, ਔਰ ਪੰਜਾਬੀ ਜ਼ੁਬਾਨ ਕਿਤੇ ਦੂਰ ਦੂਰ ਤੱਕ ਕੋਈ ਤਾਲੁਕ ਨਹੀਂ ਸੀ ਮੇਰੇ ਨਿਸਾਬ 'ਚ। ਜਿੱਤੇ ਮੈਂ ਕਿਤੇ ਨੌਕਰੀ ਕਰਨ ਜਾ ਰਿਹਾ, ਕਿਸੇ ਨਾਲ ਗੱਲ ਕਰ ਰਿਹਾ, ਉਹਨੂੰ ਇੱਕ ਦਰਜਾ ਦੇ ਦਿੱਤਾ ਗਿਆ, ਇੱਕ ਸਬ ਸਟੈਂਡਰਡ, ਇੱਕ ਲੋਅਰ ਮਿਡਲ ਕਲਾਸ ਤਬਕੇ ਦੇ ਨਾਲ ਐਸੋਸੀਏਟ ਕਰ ਦਿੱਤਾ ਗਿਆ ਉਸ ਲੈਂਗੁਏਜ ਨੂੰ। ਤਾਂ ਮੈਨੂੰ ਲੱਗਦਾ ਹੈ ਕਿ ਬੜੀ ਇੱਕ ਡੈਕੇਡਸ ਔਰ ਈਅਰਸ ਇਹ ਕੰਮ ਕੀਤਾ ਗਿਆ। ਜਿਹੜੇ ਪਾਲਿਸੀ ਮੇਕਰ ਸਨ, ਜਿਹੜੇ ਨੈਰੇਟਿਵ ਮੇਕਰ ਸਨ, ਉਹਨਾਂ ਨੇ ਠੀਕ ਹੈ, ਮੈਂ ਨਹੀਂ ਕਹਿ ਰਿਹਾ ਕਿ ਉਰਦੂ ਦੇ ਖਿਲਾਫ ਮੈਂ ਗੱਲ ਨਹੀਂ ਕਰ ਰਿਹਾ, ਲੇਕਿਨ ਮੈਂ ਕਹਿ ਰਿਹਾ ਕਿ ਉਰਦੂ ਨੂੰ ਸਾਡੇ ਸਿਰ ਮੁਸਲਤ ਕਰ ਦਿੱਤਾ ਗਿਆ। ਹਾਲਾਂਕਿ ਅਸੀਂ 4-5 ਕੌਮਾਂ ਸਨ, ਚਲੋ 4 ਰਹਿ ਗਏ ਕਤਰ ਤੋਂ ਬਾਅਦ, ਕਿ ਜੀ ਅਸੀਂ ਪੰਜਾਬੀਆਂ, ਸਿੰਧੀਆਂ, ਆਪਣਾ ਬਲੋਚੀਆਂ, ਪਠਾਨ ਆ, ਤੇ ਹਰ ਰੀਜਨ ਦੀ ਇੱਕ ਆਪਣੀ ਜ਼ਬਾਨ ਹੈ, ਔਰ ਉਸ ਜ਼ਬਾਨ ਤੇ ਸਾਡੀ ਕੌਮੀ ਜ਼ਬਾਨ ਨੂੰ ਉਰਦੂ ਕਹਿ ਦਿੱਤਾ ਗਿਆ। ਜਦਕਿ ਮੈਂ ਕਹਿੰਦਾ ਕਿ ਹਰ ਜਗ੍ਹਾ ਦੀ ਇੱਕ ਆਪਣੀ ਜ਼ਬਾਨ ਹੈ। ਤੁਸੀਂ ਨੇਬਰ ਕੰਟਰੀ ਦੀ ਗੱਲ ਕਰ ਲਓ, ਹਰ ਸਟੇਟ ਦੀ ਆਪਣੀ ਜ਼ਬਾਨ ਹੈਗੀ, ਔਰ ਹਰ ਸਟੇਟ ਦੀ ਆਪਣੀ ਜ਼ਬਾਨ ਨੂੰ ਇੱਕ ਆਪਣਾ ਦਰਜਾ ਹਾਸਿਲ ਹੈਗਾ। ਤੁਸੀਂ ਅਦਾਲਤ 'ਚ ਚਲੇ ਜਾਓ, ਤੁਸੀਂ ਕਿਸੇ ਕੰਮ ਕਰਨ ਚਲੇ ਜਾਓ, ਤੁਸੀਂ ਆਪਣਾ ਪੜ੍ਹਾਉਣ ਚਲੇ ਜਾਓ, ਤੁਸੀਂ ਨਿਸਾਬ ਤੇ ਚਲੇ ਜਾਓ, ਹਰ ਚੀਜ਼ 'ਚ, ਜਿਵੇਂ ਪੰਜਾਬ ਦੀ ਇੰਡੀਅਨ ਪੰਜਾਬ ਦੀ ਗੱਲ ਕਰ ਲਓ, ਪੰਜਾਬੀ ਉਹਨਾਂ ਦਾ ਕਲਚਰ ਹੈਗਾ, ਉਹਨਾਂ ਦੀ ਜ਼ੁਬਾਨ ਹਰ ਤਰ੍ਹਾਂ ਦੀ ਜ਼ੁਬਾਨ ਹੈਗੀ। ਔਰ ਉਸ ਆਰਟਿਸਟ ਨੂੰ ਉਸ ਜਗ੍ਹਾ ਤੇ ਆਈ ਥਿੰਕ ਜ਼ਿਆਦਾ ਕ੍ਰੀਏਟਿਵ ਫਰੀडम ਹੈਗਾ, ਉਹ ਪੰਜਾਬੀ 'ਚ ਸੋਚਦਾ ਹੈ, ਉਹ ਪੰਜਾਬੀ 'ਚ ਗੱਲ ਕਰਦਾ ਹੈ, ਉਹ ਪੰਜਾਬੀ 'ਚ ਲਿਖਦਾ ਹੈ। ਔਰ ਮੇਰੇ ਖਿਆਲ 'ਚ ਜਿਸ ਤਰ੍ਹਾਂ ਜੋ ਆਰਟਿਸਟ ਇਸ ਫਲ ਫੂਲ ਸਕਦਾ ਹੈ ਇਸ ਸਾਰੇ এনवायरमेंट 'ਚ, ਉਹ ਮੇਰੇ ਖਿਆਲ 'ਚ ਮੁਸ਼ਕਿਲ ਹੈਗਾ ਇਸ ਜਗ੍ਹਾ ਤੇ ਫਲ ਫੂਲਣਾ, ਕਿ ਤੁਸੀਂ ਉਹਨੂੰ ਉਹਦਾ ਫਰੀडम ਹੀ ਖੋ ਲਿਆ ਉਰਦੂ ਜ਼ਬਾਨ ਉਹਦੀ ਮੁਸਲਤ ਕਰਕੇ। ਤੁਸੀਂ ਦੇਖੋ ਨਾ ਕਿ ਪੰਜਾਬ 'ਚ 80% 90% ਰਾਈਟਰਸ ਪੰਜਾਬੀ ਸਨ ਜਿਨ੍ਹਾਂ ਨੇ ਉਰਦੂ ਲਿਟਰੇਚਰ ਲਿਖਿਆ ਹੈ। ਤੇ ਮੈਨੂੰ ਲੱਗਦਾ ਕਿ ਬਹੁਤ ਡਿਫਰੈਂਟ ਹੁੰਦਾ ਸਾਡਾ ਲਿਟਰੇਚਰ ਜੇ ਉਹਨਾਂ ਕੋਲ ਫਰੀडम ਹੁੰਦਾ, ਜਾਂ ਉਹ ਬੇਸਿਕਲੀ ਸੋਚਦੇ ਉਸ ਅੰਦਾਜ਼ ਨਾਲ, ਜਿਸ ਅੰਦਾਜ਼ 'ਚ ਉਹ ਜਿਸ ਕਲਚਰ 'ਚ ਪਲੇ ਬੜੇ ਸਨ। ਤੇ ਇਹ ਮੈਨੂੰ ਲੱਗਦਾ ਕਿ ਬਹੁਤ ਸਾਰੇ ਫੈਕਟਰਸ ਇਨਵੋਲਵ ਸਨ। ਲੇਕਿਨ ਫਿਰ ਵੀ ਅਸੀਂ ਅਗਰ ਗੱਲ ਕਰੀਏ ਗੰਡਾਸਾ ਕਲਚਰ ਦੀ ਵੀ, ਗੰਡਾਸਾ ਕਲਚਰ ਵੀ ਰੀਜ਼ਨ ਸੀ ਕਿ ਉਹ ਫੇਮਸ ਕਿਉਂ ਹੋਇਆ ਜਾਂ ਬਹੁਤ ਕਾਮਯਾਬ ਕਿਉਂ, ਕਿ ਇੱਕ ਆਮ ਆਦਮੀ ਦਾ ਕਥਾਰਸਿਸ ਹੁੰਦਾ ਸੀ ਸਿਨੇਮਾ 'ਚ ਜਾ ਕੇ, ਕਿ ਬੰਦਾ ਆਇਆ, ਉਹਨੇ ਗੰਡਾਸਾ ਪੜਿਆ, ਉਹ ਚਲਾ ਗਿਆ ਜਨਾਬ, ਮਾਰ ਰਿਹਾ, ਉਹ ਇੱਕ ਸਮਾਜ ਦੇ ਖਿਲਾਫ ਲੜ ਰਿਹਾ, ਸਿਸਟਮ ਦੇ ਖਿਲਾਫ ਲੜ ਰਿਹਾ। ਲੇਕਿਨ ਮਸਲਾ ਫਿਰ ਰੈਪੂਟੇਸ਼ਨ ਦਾ ਵੀ ਆ ਗਿਆ, ਤਾਲੀਮ ਦੀ ਕਮੀ ਵੀ ਹੋ ਗਈ, ਤਾਲੀਮ ਦੀ ਕਮੀ ਤੋਂ ਬਾਅਦ ਇਹ ਵੀ ਹੋਇਆ ਕਿ ਟੈਕਨੀਸ਼ੀਅਨਸ ਦੀ ਕਮੀ ਹੋ ਗਈ, ਪੜ੍ਹੇ ਲਿਖੇ ਲੋਕ ਆਹਿਸਤਾ ਆਹਿਸਤਾ ਉਸ ਚੀਜ਼ ਤੋਂ ਦੂਰ ਹੋ ਗਏ, ਗੁੱਜਰ ਕਲਚਰ ਆ ਗਿਆ ਕੰਪਲੀਟਲੀ, ਉਸ ਚੀਜ਼ ਨੇ ਬਿਲਕੁਲ ਜਿਹਨੇ ਕਿਤਨਾ ਖਤਮ ਕਰਤਾ ਪੰਜਾਬੀ ਸਿਨੇਮਾ ਨੂੰ। ਔਰ ਆਹਿਸਤਾ ਆਹਿਸਤਾ ਉਹ ਇੱਕ ਸਰਟਨ ਐਸੋਸੀਏਸ਼ਨ ਹੋ ਗਈ ਜ਼ੁਬਾਨ ਦੀ, ਇੱਕ ਸਰਟਨ ਕਲਾਸ ਨਾਲ, ਜਿਹੜਾ ਰਹੀ ਸੀ ਕਸਰ ਸੀ, ਉਹ ਇੱਥੋਂ ਪੂਰੀ ਹੋ ਗਈ।
ਬਾਜਾ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਆਵਾਜ਼ ਨਹੀਂ ਆ ਰਹੀ ਮੈਨੂੰ। ਬਾਜਾ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। हेलो। बाजा साहब, कैन यू हेयर मी? बाजा साहब थोड़ा माइक कनेक्टेड नहीं हैगा सर। जी मेरे ख्याल से बाजू साहब तो माइक तो में मसला है। जी बाजू साहब माइक जरा ओपन करो तो जी जी मेरी आवाज आ रही है? जी मैनू हुण थोड़ी सर आवाज आई जी बिल्कुल। जी हुण आ रही है आवाज? जी बिल्कुल मैनू हुण थोड़ी आवाज आ रही है। टेक्निकल प्रॉब्लम साडे चलदे रहंदे ने कोई गल। अच्छा एक सेकंड मैनू दे दो, मैं जरा अपने हेडसेट दोबारा कनेक्ट कर ला क्योंकि मेरे ख्याल से मेरा भी मसला हो गया। एक सेकंड। जी 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 मैनू सिर्फ एक सेकंड देना सर। मैं ऑडियंस मैं जी जी ਤੁਸੀਂ ਕਰੋ, ਮੈਂ ਆਡੀਅנס ਨਾਲ ਗੱਲ ਕਰ ਰਿਹਾ। ਤੇ ਗੱਲ ਇਹ ਹੋ ਰਹੀ ਸੀ ਕਿ ਸਟਿਗਮੈਟਾਈਜੇਸ਼ਨ ਕਿਵੇਂ ਕੀਤੀ ਗਈ। ਸਟਿਗਮੈਟਾਈਜੇਸ਼ਨ ਦੀ ਵਜ੍ਹਾ ਨਾਲ ਕੀ ਹੋਇਆ ਕਿ ਸਾਡੇ ਕਲਾਸਿਕ ਪੰਜਾਬੀ ਪੋਇਟਸ ਤੋਂ ਲੈ ਕੇ ਸਾਡੇ ਮਾਜ਼ੀ ਦੇ ਵਿੱਚ ਵੱਡੇ ਵੱਡੇ ਨਾਂ ਜਿਨ੍ਹਾਂ ਨੇ 뮤직 ਪੈਦਾ ਕੀਤਾ, ਫਿਲਮਾਂ ਬਣਾਈਆਂ, ਗੀਤ ਲਿਖੇ, ਉਹਨਾਂ ਨੂੰ ਵੀ ਸਟਿਗਮੈਟਾਈਜ਼ ਕਰ ਦਿੱਤਾ ਔਰ ਉਹਨਾਂ ਨੂੰ ਵੀ ਕਿਤੇ ਖੁੱਡੇ ਲੈਣ ਲਾਤਾ ਔਰ ਅਸੀਂ ਉਹਨਾਂ ਨੂੰ ਭੁਲਾ ਦਿੱਤਾ ਕਿਤੇ ਨਾ ਕਿਤੇ। ਹਾਲਾਂਕਿ ਜਿੰਨੀ ਖਿਦਮਤ ਉਹਨਾਂ ਲਾਲੀਵੁੱਡ ਦੀ ਕੀਤੀ ਸੀ ਉਨੀ ਸ਼ਾਇਦ ਬਾਅਦ ਦੇ ਵਿੱਚ ਆਉਣ ਵਾਲੇ ਨੇ ਉਸ ਤਰ੍ਹਾਂ ਨਹੀਂ ਕੀਤੀ। ਜੀ ਫਾਇਕ ਹੁਣ ਮੇਰੀ ਆਵਾਜ਼ ਆ ਰਹੀ ਹੈ? ਜੀ ਬਿਲਕੁਲ ਤੁਹਾਡੀ ਆਵਾਜ਼ ਆ ਰਹੀ। ਤੁਸੀਂ ਕੀ ਗੱਲ ਕਰ ਰਹੇ ਸੀ ਕਿ ਕੋਈ ਰੈਫਰੈਂਸ ਦੇ ਰਹੇ ਸੀ ਤੁਸੀਂ ਖਿਦਮਤ ਕਰਨ ਦਾ? ਹਾਂਜੀ ਹਾਂਜੀ ਜੀ ਮੈਂ ਇਹ ਰੈਫਰੈਂਸ ਦੇ ਰਿਹਾ ਸੀ ਕਿ ਜ਼ੁਬਾਨ ਨੂੰ ਜਦੋਂ ਸਟਿਗਮੈਟਾਈਜ਼ ਕੀਤਾ ਜਾਂਦਾ ਤੇ ਉਹਦੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਸਟਿਗਮੈਟਾਈਜ਼ਡ ਹੋ ਜਾਂਦੀਆਂ ਨੇ। ਮਸਲਨ ਜਿਹੜੇ ਸਾਡੇ ਸੂਫੀ ਸ਼ਾਇਰ ਨੇ ਉਹ ਵੀ, ਉਹਨਾਂ ਨੂੰ ਵੀ ਤੁਸੀਂ ਡਿਸਓਨ ਕਰ ਦਿੱਤਾ। ਸਾਡੇ ਜਿਹੜੇ ਪੰਜਾਬੀ ਹੀਰੋਜ਼ ਨੇ ਉਹਨਾਂ ਨੂੰ ਵੀ ਡਿਸਓਨ ਕਰ ਦਿੱਤਾ ਔਰ ਉਸ ਤੋਂ ਬਾਅਦ ਆਉਣ ਵਾਲੀ ਜਿਹੜੀ ਫਿਲਮ ਇੰਡਸਟਰੀ ਹੁੰਦੀ ਹੈ ਉਹਦੇ ਵਿੱਚ ਜਿਹਨੇ ਜਿਹਨੇ ਖਿਦਮਤ ਸਰ ਅੰਜਾਮ ਦਿੱਤੀ ਹੈ, ਭਾਵੇਂ ਉਹ ਮਿਊਜ਼ੀਸ਼ੀਅਨ ਹੋਏ, ਭਾਵੇਂ ਸਿੰਗਰ ਹੋਏ, ਭਾਵੇਂ ਐਕਟਰ ਹੋਏ, ਡਾਇਰੈਕਟਰ ਹੋਵੇ ਜਾਂ ਸਕ੍ਰਿਪਟ ਰਾਈਟਰ ਹੋਏ ਜਾਂ ਜਿੰਨੇ ਵੀ ਸ਼ੋਬੇ ਹੁੰਦੇ ਨੇ, ਉਹਨਾਂ ਨੂੰ ਵੀ ਤੁਸੀਂ ਡਿਸਓਨ ਕਰ ਦਿੱਤਾ। ਤੇ ਉਹਨਾਂ ਉਸ ਦਾ ਵੀ ਬੜਾ ਫੇਰ ਦੁੱਖ ਹੈ ਮੈਨੂੰ ਤਾਂ ਘੱਟੋ ਘੱਟ ਦੁੱਖ ਹੈ ਕਿ ਤੁਸੀਂ ਉਹਨੂੰ ਵਾਈਪ ਆਊਟ ਹੀ ਕਰ ਦਿੱਤਾ ਆਪਣੀ ਹਿਸਟਰੀ ਦੇ ਵਿੱਚੋਂ। ਹਾਲਾਂਕਿ ਉਹਨਾਂ ਨੇ ਬੜੀ ਖਿਦਮਤ ਕੀਤੀ ਹੈ ਆਵਾਮ ਦੀ ਵੀ ਔਰ ਖਵਾਸ ਦੀ ਵੀ, ਸੋ ਕਾਲਡ ਖਵਾਸ ਦੀ। ਤੇ ਹੁਣ ਸਾਡੇ ਕੋਲ ਅਸੀਂ ਕੋਈ ਗਰਾਊਂਡ ਨਹੀਂ ਸਾਡੇ ਕੋਲ ਹੈ। ਮਤਲਬ ਅਸੀਂ ਅਰਤੁਗਰਲ ਡਰਾਮਾ ਜਿਹੜਾ ਹੈ ਉਹ ਤਰਜਮਾ ਕਰਕੇ ਵੇਖ ਰਹੇ ਹਾਂ। ਅਸੀਂ ਕਦੀ ਤੁਰਕੀ ਡਰਾਮੇ ਚਲਾਉਂਦੇ ਹਾਂ ਤੇ ਸਾਨੂੰ ਉਹਨਾਂ ਦੀਆਂ ਛਾਤੀਆਂ ਬਲਰ ਕਰਨੀਆਂ ਪੈਂਦੀਆਂ ਨੇ, ਸੌਰੀ ਟੂ ਸੇ। ਜਦੋਂ ਤੁਸੀਂ ਨਹੀਂ ਉਹ ਕਲਚਰ ਵਿਖਾ ਸਕਦੇ ਤੇ ਫਿਰ ਤੁਸੀਂ ਵਿਖਾ ਕਿਉਂ ਰਹੇ ਹੋ ਆਪਣੇ ਨੈਸ਼ਨਲ ਟੀਵੀ ਦੇ ਉੱਤੇ? ਫਿਰ ਤੁਸੀਂ ਆਪਣੀ ਚੀਜ਼ ਵਿਖਾ ਲਓ। ਲਾਲੀਵੁੱਡ ਦਾ ਔਰ ਪੰਜਾਬੀ ਸਿਨੇਮਾ ਦਾ ਫਲੇਵਰ ਬਣਦਾ ਕੀ ਹੈ? ਜਿਵੇਂ ਇਰਾਨੀਅਨ ਫਿਲਮ ਇੰਡਸਟਰੀ ਹੈ ਸਾਡੇ ਕੋਲ, ਕਾਮਰਾਨ, ਔਰ ਬਾਲੀਵੁੱਡ ਹੈ ਔਰ ਹਾਲੀਵੁੱਡ ਹੈ, ਸਭ ਦਾ ਆਪਣਾ ਆਪਣਾ ਫਲੇਵਰ ਪਤਾ ਲੱਗ ਜਾਂਦਾ ਫਿਲਮ ਵੇਖ ਕੇ ਕਿ ਅੱਛਾ ਫਲਾਣੀ ਇੰਡਸਟਰੀ ਦਾ। ਅਸੀਂ ਕੌਣ ਆ? ਕਿਹਦੇ ਕੋਲੋਂ ਅਸੀਂ ਅੱਧਾ ਕੋ ਅਸੀਂ ਬਾਲੀਵੁੱਡ ਚੁੱਕ ਲੈਂਦੇ ਹਾਂ, ਅੱਧਾ ਕੋ ਆਪਣਾ ਪੀਟੀਵੀ ਦਾ ਡਰਾਮਾ ਵਿੱਚ ਪਾ ਲੈਂਦੇ ਹਾਂ, ਥੋੜਾ ਜਿਹਾ ਇਧਰੋਂ ਉਧਰੋਂ ਕੋਈ ਆਈਟਮ ਸੌਂਗ ਵੀ ਵਿੱਚ ਰੱਖ ਲੈਂਦੇ ਹਾਂ। ਇੱਕ 12 ਮਸਾਲੇ ਦੀ ਚਾਰਟ ਜੀ ਨਹੀਂ ਅਸੀਂ ਬਣਾਉਂਦੇ। ਮਤਲਬ ਜਿਹੜੀ ਬਿਲਕੁਲ ਸ਼ਿੱਦਤ ਦੇ ਨਾਲ ਜਿਹੜੀ ਕੋਈ ਕਹਾਣੀ ਕਿਸੇ ਡਾਇਰੈਕਟਰ ਨੂੰ ਕਹਿਣੀ ਚਾਹੀਦੀ ਹੈ, ਫਿਲਮ ਮੇਕਰ ਨੂੰ, ਸ਼ਾਇਦ ਉਸ ਤਰ੍ਹਾਂ ਨਹੀਂ ਸਾਡੇ ਸਾਹਮਣੇ ਆ ਰਹੀ। ਜੀ ਬਿਲਕੁਲ ਤੁਸੀਂ ਠੀਕ ਕਿਹਾ। ਮੈਂ ਫਿਰ ਗੱਲ ਉਹੀ ਕਨੈਕਟ ਕਰਾਂਗਾ ਲਿਆ ਕੇ ਕਿ ਮੈਂ ਬਿਲਕੁਲ ਠੀਕ ਕਹਿ ਰਹੇ ਸੀ। ਮੈਂ ਗੱਲ ਕਨੈਕਟ ਕਰਾਂਗਾ ਜਿਹੜੀ ਸਾਡੇ ਨਾਲ ਤੇ ਸਾਡੀ ਜ਼ੁਬਾਨ ਨਾਲ, ਪੰਜਾਬੀ ਨਾਲ ਜ਼ਿਆਦਤੀ ਹੋਈ ਸਭ ਤੋਂ ਵੱਡੀ। ਦੇਖੋ ਅਸੀਂ ਐਜ਼ ਏ ਕੌਮ ਤੇ ਅੱਜ ਤੱਕ ਐਜ਼ ਏ ਨੇਸ਼ਨ ਤੇ ਅਸੀਂ ਕਦੀ ਸਟੈਂਡ ਕਰ ਹੀ ਨਹੀਂ ਸਕੇ ਕੌਮ, ਕਿਉਂਕਿ ਇੱਕ ਪਾਸੇ ਪੰਜਾਬੀ ਹੈ, ਸਿੰਧੀ ਹੈ, ਬਲੋਚੀ ਹੈ ਔਰ ਉਹਨਾਂ ਸਾਰੀਆਂ ਜ਼ੁਬਾਨਾਂ ਦੇ ਉੱਤੇ ਤੁਸੀਂ ਲਿਆ ਕੇ ਇੱਕ ਉਰਦੂ ਜ਼ੁਬਾਨ ਰੱਖ ਦਿੰਦੇ ਹੋ। ਤੇ ਇੱਕ ਬੜਾ ਕਲਚਰਲ ਆਇਡੈਂਟੀਟੀ ਕ੍ਰਾਈਸਿਸ ਹੈਗਾ ਜਿਹਦੇ ਚ ਅਸੀਂ ਐਜ਼ ਏ ਨੇਸ਼ਨ ਗੁਜ਼ਰ ਰਹੇ ਹਾਂ, ਮੇਰੇ ਖਿਆਲ ਸੇ ਗੁਜ਼ਰਦੇ ਰਵਾਂਗੇ। ਮੈਨੂੰ ਲੱਗਦਾ ਕਿ ਫਿਰ ਜਿੱਥੋਂ ਤੱਕ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਦੇਖੋ ਜਿਹੜੀ ਤੁਸੀਂ ਨੇਸ਼ਨਸ ਦਾ ਜ਼ਿਕਰ ਕਰ ਰਹੇ ਹੋ ਕਿ ਈਰਾਨ ਦੀ ਹੋਗੀ, ਹਾਲੀਵੁੱਡ ਦੀ, ਇਹਨਾਂ ਦੀ ਜ਼ੁਬਾਨ ਕੀ ਇੱਕ ਜ਼ੁਬਾਨ ਹੈਗੀ ਇਹਨਾਂ ਦੀ, ਠੀਕ ਹੈ। ਔਰ ਉਸ ਇੱਕ ਜ਼ੁਬਾਨ ਦੀ ਵਜ੍ਹਾ ਤੋਂ ਨਾਓ ਦੇ ਆਰ ਏਬਲ ਟੂ ਆਇਡੈਂਟੀਫਾਈ देयर ਟਰੂ ਐਸੈਂਸ ਆਫ ਦਾ ਸਟੋਰੀ। ਹੁਣ ਦੇਖੋ ਨਾ ਕਿ ਮੈਂ ਵੀ ਹੁਣ ਪੰਜਾਬੀ ਦੀ ਗੱਲ ਕਰ, ਲੇਕਿਨ ਅੱਧੀਆਂ ਗੱਲਾਂ ਮੈਂ ਅੰਗਰੇਜ਼ੀ ਬੋਲਣੀ ਪੈ ਰਹੀ ਬਿਕੋਜ਼ ਮੇਰੀ ਪ੍ਰੈਕਟਿਸ ਨਹੀਂ ਹੈ ਪੰਜਾਬੀ ਬੋਲਣ ਦੀ। ਔਰ ਇੱਕ ਟਾਈਮ ਤੱਕ ਜਦੋਂ ਤੱਕ ਅਸੀਂ ਸਮਝ ਨਹੀਂ ਆਈ,
ਪ੍ਰੋਪਰ ਯਾਨੀ ਦੁਨੀਆ 'ਚ ਨਹੀਂ ਗਏ, ਪੜ੍ਹਿਆ ਨਹੀਂ, ਕਿਤਾਬਾਂ ਨਹੀਂ ਪੜ੍ਹੀਆਂ ਸੀ, ਤਦ ਤੱਕ ਅਸੀਂ ਵੀ ਇਹੀ ਸਮਝਦੇ ਰਹੇ ਕਿ ਪੰਜਾਬੀ ਦੀ ਕੋਈ ਸਿਗਨੀਫੀਕੈਂਸ ਨਹੀਂ ਸੀ। ਮੈਨੂੰ ਲੱਗਦਾ ਕਿ ਸਾਨੂੰ ਆਪਣੀ ਟਰੂ ਕਾਲਿੰਗ ਜਿਹੜੀ ਹੈ ਉਹਦੇ ਵਾਸਤੇ ਸਾਨੂੰ ਆਪਣੀ ਜ਼ੁਬਾਨ ਨੂੰ ਅੰਡਰਸਟੈਂਡ ਕਰਨ ਦੀ ਜ਼ਰੂਰਤ ਹੈ। ਸਾਡਾ ਪੰਜਾਬ ਦਾ ਕਲਚਰ ਹੈਗਾ, ਇੱਕ ਸਿੰਧ ਦਾ ਕਲਚਰ ਹੈ, ਹਰ ਰੀਜਨ ਦਾ ਇੱਕ ਆਪਣਾ ਕਲਚਰ ਹੈਗਾ, ਉਸ ਕਲਚਰ ਨੂੰ ਖੂਬਸੂਰਤੀ ਨਾਲ ਵਿਖਾਓ। ਉਰਦੂ ਨੂੰ ਜ਼ਰੂਰ ਰੱਖੋ, ਕਮਿਊਨੀਕੇਸ਼ਨ ਟੂਲ ਰੱਖੋ, ਐਜ਼ ਅ ਕਮਿਊਨੀਕੇਸ਼ਨ ਟੂਲ ਹੈ, ਫਿਰ ਜ਼ੁਬਾਨ ਬੋਲੀ ਜਾਂਦੀ ਹੈ, ਇੱਕ ਸਬਜੈਕਟ ਹੋ ਸਕਦਾ ਹੈ, ਲੇਕਿਨ ਜਿਹੜੀ ਲੈਂਗੁਏਜ ਹੈ ਤੁਹਾਡੀ ਮਾਂ ਬੋਲੀ ਹੈ, ਉਹਦੇ ਤੇ ਫਖਰ ਕਰਨਾ ਜ਼ਰੂਰੀ ਹੈ, ਔਰ ਆਈ ਥਿੰਕ ਉਹਦੇ 'ਚ ਕੰਮ ਕਰਨਾ ਜ਼ਰੂਰੀ ਹੈ, ਉਹਦੇ 'ਚ ਐਕਸੈਲ ਕਰਨਾ ਜ਼ਰੂਰੀ ਹੈ। ਫਿਰ ਹੀ ਕਿਤੇ ਜਾ ਕੇ ਤੁਸੀਂ ਆਪਣੀ ਆਇਡੈਂਟੀਟੀ ਜਿਹੜੀ ਹੈ ਉਹ ਤੁਹਾਨੂੰ ਪਤਾ ਚੱਲੇਗਾ, ਤੁਹਾਡੀ ਆਇਡੈਂਟੀਟੀ ਟਰੂ ਆਇਡੈਂਟੀਟੀ। ਔਰ ਫਿਰ ਇਸ ਪੁਆਇੰਟ ਤੇ ਤੁਸੀਂ ਕਹਿ ਸਕਦੇ ਹੋ ਕਿ ਅੱਛੀ ਦਿਸ ਇਜ਼ ਪਿਓਰ ਪੰਜਾਬੀ ਸਿਨੇਮਾ ਜਾਂ ਲਾਲੀਵੁੱਡ ਜਾਂ ਪੋਲੀਵੁੱਡ ਜਾਂ ਜੋ ਵੀ ਤੁਸੀਂ ਨਾਂ ਨੂੰ ਕਹਿਣਾ ਚਾਹ ਰਹੇ ਹੋ। ਤੇ ਉਹ ਜ਼ੁਬਾਨ ਦਾ ਔਰ ਉਸ ਕਲਚਰ ਦੇ ਨਾਲ ਐਸੋਸੀਏਸ਼ਨ ਜ਼ਰੂਰੀ ਹੈ ਸਭ ਤੋਂ ਪਹਿਲੇ। ਠੀਕ ਹੈ, ਹੁਣ ਜਿਹੜੀ ਮੈਂ ਕਰੰਟ ਮੇਰਾ ਸਿਨੇਮਾ ਖਿਆਲ ਹੈ ਦੀ ਗੱਲ ਸਾਡਾ ਕਰਾਂ, ਕੇਕ ਅੱਛੀ ਫਿਲਮ ਸੀ। ਸੌਰੀ, ਮੈਂ ਜੀ ਕੰਟੀਨਿਊ ਜੀ ਕਰਾਂਗਾ। ਕੇਕ ਅੱਛੀ ਫਿਲਮ ਸੀ ਆਪਣਾ, ਉਸ ਤੋਂ ਬਾਅਦ ਮਾਹੀ ਮੀਰ, ਕਿਉਂਕਿ ਇਹ ਫਿਲਮਸ ਉਹ ਫਿਲਮ ਨੇ ਜਿਹਨਾਂ ਜੇ ਤੁਸੀਂ ਵੇਖੋ ਤੇ ਤੁਹਾਨੂੰ ਅੰਦਾਜ਼ਾ ਹੁੰਦਾ ਕਿ ਕੋਈ ਡੈਸਪਰੇਟ ਅਟੈਂਪਟ ਨਹੀਂ ਹੈ ਕਿ ਜੀ ਇਰਾਨੀ ਸਿਨੇਮਾ ਤੋਂ ਇੰਸਪਾਇਰ ਹੋਈ ਹੈ ਜਾਂ ਬਾਲੀਵੁੱਡ ਤੋਂ ਇੰਸਪਾਇਰ ਹੋਈ ਹੈ। ਦੇਵਰ ਪਾਕਿਸਤਾਨੀ ਫਿਲਮਸ, ਪਾਕਿਸਤਾਨੀ ਕਲਚਰ ਫਲੇਵਰ ਤੁਹਾਨੂੰ ਨਜ਼ਰ ਆਉਂਦਾ ਹੈ ਉਹਦੇ 'ਚ। ਤੇ ਮੈਂ ਬਲਕਿ ਸਲਾਮ ਪੇਸ਼ ਕਰਨਾ ਹੈ ਇਹਨਾਂ ਫਿਲਮ ਮੇਕਰਸ ਨੂੰ, ਜਿਹੜੇ ਨਾ ਆਪਣਾ ਇੱਕ ਟਾਈਡ ਦੇ ਅਗੇਂਸਟ ਜਾ ਕੇ ਕੰਮ ਕਰ ਰਹੇ ਨੇ ਔਰ ਫਿਲਮ ਬਣਾ ਰਹੇ ਨੇ, ਜਿਹੜੇ ਕੋਸ਼ਿਸ਼ ਕਰ ਰਹੇ ਨੇ ਕਿ ਐਟਲੀਸਟ ਕਿਤੋਂ ਤੇ ਆਪਣੇ ਸਾਡੇ ਕੋਈ ਡਾਟਸ ਮਿਲਣ ਜਾ ਕੇ, ਸਾਡੇ ਕਲਚਰ ਦੇ, ਸਾਡੀ ਲੈਂਗੁਏਜ ਦੇ, ਸਾਡੇ ਓਵਰਆਲ ਜਿਹੜੇ ਨੇ। ਜੀ, ਸਾਡੇ ਸਾਹਮਣੇ ਕਮਰਸ਼ੀਅਲ ਸਿਨੇਮਾ ਹੁੰਦਾ ਹੈ, ਔਰ ਫਿਰ ਇੱਕ ਟਰਮ ਇਹਨਾਂ ਬਣਾਈ ਹੈ ਆਫਬੀਟ ਸਿਨੇਮਾ। ਪਾਕਿਸਤਾਨ ਦੇ ਵਿੱਚ ਤੇ ਉਹਦੀ ਲਕੀਰ ਜਿਹੜੀ ਹੈ ਉਹ ਬਿਲਕੁਲ ਹੀ ਬਰੀਕ ਹੈ, ਪਤਾ ਹੀ ਨਹੀਂ ਚੱਲਦਾ ਆਫਬੀਟ ਕਿਹੜੀ ਹੈ ਤੇ ਕਮਰਸ਼ੀਅਲ ਕਿਹੜੀ, ਕਿਉਂਕਿ ਫਿਲਮਾਂ ਹੀ ਬੜੀਆਂ ਥੋੜੀਆਂ ਈਦ ਸ਼ਬਰਾਤ ਤੇ ਫਿਲਮਾਂ ਹੁੰਦੀਆਂ ਜੀ ਨੇ। ਬਿਲਕੁਲ ਹਾਂਜੀ। ਤੁਸੀਂ ਦੋ ਫਿਲਮਾਂ ਦਾ ਜ਼ਿਕਰ ਕੀਤਾ, ਕੇਕ ਔਰ ਮਾਹੇ ਮੀਰ। ਇਸ ਤੋਂ ਇਲਾਵਾ ਮੈਂ ਐਡ ਕਰਾਂਗਾ ਮੰਟੋ, ਵੀ ਉਸੇ ਕੈਟਾਗਰੀ ਚ ਆਉਂਦੀ ਹੈ। ਉਸ ਤੋਂ ਇਲਾਵਾ ਸਾਡੇ ਬੰਟੋਸ ਕੋਲ ਕੈਟੇਗਰੀ ਚ ਹੈਗੀ, ਲਾਲ ਮੋਟਰਸਾਈਕਲ ਕਬੂਤਰ, ਗਰਲ ਆਏਗੀ ਤੁਹਾਡੀ, ਮੋਟਰਸਾਈਕਲ ਦੁਖਤਰ ਗਰਲ ਆਏਗੀ ਆਉਂਦੀ ਹੈ, ਤੁਹਾਡੀ, ਲਾਲ ਕਬੂਤਰ ਆਉਂਦੀ ਹੈ, ਮੰਟੋ ਆਉਂਦੀ ਦੁਖਤਰ ਆਏਗੀ ਤੁਹਾਡੀ। ਜੀ। ਤੇ ਇਹ ਸਾਰੀਆਂ ਫਿਲਮਾਂ ਜਿਹੜੀਆਂ ਨੇ, ਜੀ ਜੀ, ਇਹ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਬਿਲਕੁਲ ਮਸਾਲਾ ਫਿਲਮਾਂ ਤੋਂ ਥੋੜੀਆਂ ਜਿਹੀਆਂ ਵੱਖ ਸਨ, ਲੇਕਿਨ ਆਡੀਅנס ਨੇ ਬਿਲਕੁਲ ਜਿਹੜਾ ਇਹਨਾਂ ਦਾ ਹੱਕ ਬਣਦਾ ਸੀ ਇਹਨਾਂ ਫਿਲਮਾਂ ਦਾ, ਸ਼ਾਇਦ ਉਹ ਨਹੀਂ ਦਿੱਤਾ ਉਸ ਤਰ੍ਹਾਂ। ਕਿਉਂਕਿ ਫਿਲਮ ਮੇਕਰ ਨੂੰ ਦੋ ਤਰ੍ਹਾਂ ਸੱਟ ਲੱਗਦੀ ਹੈ ਜਦੋਂ ਫਿਲਮ ਬਣਾ ਦਿੰਦਾ, ਕਿਉਂਕਿ ਫਿਲਮ ਉਹਦੇ ਬੱਚੇ ਦੀ ਤਰ੍ਹਾਂ ਹੁੰਦੀ ਹੈ, ਉਹ ਆਵਾਮ ਦੇ ਸਾਹਮਣੇ ਬਿਲਕੁਲ ਉਹ ਰੱਖ ਦਿੰਦਾ। ਇੱਕ ਤੇ ਇਹ ਹੁੰਦਾ ਕਿ ਉਹ ਸਾਰੀ ਆਵਾਮ ਤੱਕ ਪਹੁੰਚਦੀ ਨਹੀਂ, ਕਿਉਂਕਿ ਸਕਰੀਨਸ ਥੋੜੀਆਂ ਨੇ, ਸਿਨੇਮਾ ਬਿਲਕੁਲ ਕਲਚਰ ਦੀ ਅਸੀਂ ਗੱਲ ਕੀਤੀ ਉਹ ਖਤਮ ਹੋ ਗਿਆ। ਤੇ ਜਦੋਂ ਤੁਹਾਡੀ ਬਿਲਕੁਲ ਕਹਾਣੀ ਠੀਕ ਹੈ। ਕਿਸੇ ਨੇ ਵੇਖੀ ਸੁਣੀ ਨਹੀਂ ਤੇ ਉਹਦਾ ਵੀ ਇੱਕ ਬੜਾ ਸ਼ਦੀਦ ਦੁੱਖ ਹੈ। ਉਸ ਤੋਂ ਬਾਅਦ ਫਿਰ ਅਸੀਂ ਪੈਸੇ ਧੇਲੇ ਦੀ ਗੱਲ ਕਰ ਲਈਏ ਕਿ ਹਾਂਜੀ ਫਾਈਨੈਂਸ਼ੀਅਲ ਧੱਚਕਾ ਵੀ ਇੱਕ ਲੱਗ ਜਾਂਦਾ। ਫਿਲਮ ਮੇਕਰ ਬਿਲਕੁਲ ਜ਼ਾਹਿਰ ਉਹਨੇ ਵੀ ਕਿਚਨ ਚਲਾਉਣਾ ਹੈ, ਉਹਦੇ ਵੀ ਬੱਚੇ ਹੋ ਸਕਦੇ ਨੇ, ਉਹਦੇ ਵੀ ਬਾਕੀ ਮਾਮਲਾਤ ਨੇ, ਤੇ ਉਹ ਵੀ ਉਹਦੇ ਪੂਰੇ ਨਹੀਂ ਹੁੰਦੇ। ਇਹਨਾਂ ਸਾਰੇ ਹਾਲਾਤ ਦੇ ਵਿੱਚ ਫਿਰ ਤੁਹਾਨੂੰ ਐਜ਼ ਅ ਫਿਲਮ ਮੇਕਰ ਵੈਸੇ ਵੀ ਸੁਸਾਇਟੀ ਡਿਸਓਨ ਕਰ ਰਹੀ ਹੈ। ਬਿਲਕੁਲ ਠੀਕ ਹੈ। ਮਤਲਬ ਸਾਨੂੰ ਸੱਚੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਿ ਜੀ ਇਹ ਤੇ ਕੰਮ ਹੀ ਕੰਜਰਾਂ ਦਾ ਹੈ, ਇਹ ਤੇ ਕੰਮ ਫਲਾਣਿਆਂ ਦਾ, ਇਹ ਤੇ ਮਤਲਬ ਫਿਲਮ ਵੇਖ ਵੀ ਲੈਣੀ ਹੈ ਔਰ ਸਟਿਗਮੇਟਾਈਜ਼ ਵੀ ਕਰ ਦੇਣਾ ਫਿਲਮ ਮੇਕਰ ਨੂੰ, ਐਕਟਰ ਨੂੰ ਵੀ, ਸਿੰਗਰ ਨੂੰ ਵੀ ਔਰ ਬਾਕੀਆਂ ਨੂੰ। ਬਿਲਕੁਲ ਇਹ ਸਾਰਾ ਇੰਪੈਕਟ ਪਾਉਂਦਾ ਹੈ ਆਰਟਿਸਟ ਦੇ ਉੱਤੇ ਵੀ, ਫਿਲਮ ਮੇਕਰ ਦੇ ਉੱਤੇ ਵੀ ਔਰ ਬਿਲਕੁਲ ਬਾਕੀ। ਬਿਲਕੁਲ ਜਦੋਂ ਪਾਉਂਦਾ। ਸੁਸਾਇਟੀ ਵਿੱਚ ਤੁਹਾਡੀ ਐਕਸੈਪਟੈਂਸ ਹੀ ਨਹੀਂ ਹੋ ਰਹੀ ਤਾਂ ਤੁਸੀਂ ਕਹਾਣੀਆਂ ਕੀ ਸੁਣਾਣੀਆਂ ਨੇ ਬਿਲਕੁਲ ਉਹਨਾਂ ਨੂੰ, ਔਰ ਕਿਹੜੀ ਜ਼ੁਬਾਨ 'ਚ ਸੁਣਾਣੀਆਂ ਨੇ। ਤੇ ਅੱਜ ਦਾ ਫਿਲਮ ਮੇਕਰ ਜਿਹੜਾ ਹੈ ਉਹ ਬਿਲਕੁਲ ਹੀ ਪੰਜਾਬੀ ਤੋਂ ਨਸਿਆ ਭੱਜਿਆ। ਉਹਨਾਂ ਨੂੰ ਤੇ ਖੈਰ ਛੱਡੋ, ਤੁਸੀਂ ਆਪਣੀ ਦੱਸੋ ਤੁਹਾਡੇ ਜ਼ਿਹਨ ਦੇ ਵਿੱਚ ਕੀ ਆ ਰਿਹਾ ਮੁਸਤਕਬਲ ਦੇ ਵਿੱਚ ਇਸ ਜ਼ੁਬਾਨ ਦੇ ਵਿੱਚ ਕਹਾਣੀ ਕਹਿਣ ਬਾਰੇ, ਚਾਹੇ ਉਹ ਫਿਲਮ ਹੋਵੇ ਜਾਂ ਕੋਈ ਸੀਜ਼ਨ ਹੋਵੇ ਜਾਂ ਕੋਈ ਹੋਰ ਕਿਸੇ ਪਲੇਟਫਾਰਮ ਦੀ ਗੱਲ ਹੋਵੇ। ਅੱਛਾ, ਮੈਂ ਬਿਫੋਰ ਆਈ ਕਮ ਟੂ ਦਿਸ ਪੁਆਇੰਟ ਕਿ ਜੀ ਫਿਲਮ ਮੈਂ ਕਿਹੜੀ ਸੀਜ਼ਨ ਦੀ ਜਾਂ ਫਿਲਮ ਦੀ, ਮੈਂ ਜ਼ਰੂਰ ਕਹਿਣਾ ਚਾਹਾਂਗਾ ਜਿਹੜੀ ਅਸੀਂ ਸ਼ੁਰੂ ਚ ਗੱਲ ਕੀਤਾ ਕਿ ਯਾਰ ਮਸਲੇ ਜਿਹੜੇ ਨੇ ਇਸ ਇੰਡਸਟਰੀ ਦੇ, ਮੈਨੂੰ ਲੱਗਦਾ ਸਭ ਤੋਂ ਪਹਿਲਾਂ ਤੇ ਪਾਕਿਸਤਾਨ ਚ ਇੱਕ ਚੀਜ਼ ਹੋਣੀ ਚਾਹੀਦੀ, ਉਹ ਹੋਣੀ ਚਾਹੀਦੀ ਕਿ ਜੀ ਫਿਲਮ ਜਿਹੜੀ ਹੈ ਉਹ ਕਾਮਰਾਨ ਚੈਨਲ ਡਰਿਵਨ ਨਾ ਹੋਵੇ। ਜੀ ਜੀ ਤੁਹਾਨੂੰ ਆਵਾਜ਼ ਆ ਰਹੀ ਹੁਣ? ਬਾਜਾ ਸਾਹਿਬ ਆਵਾਜ਼ ਆ ਰਹੀ? ਹੈਲੋ ਬਾਜਾ ਸਾਹਿਬ, ਕੈਨ ਯੂ ਹੀਅਰ ਮੀ? ਜੀ ਜੀ, ਮੈਨੂੰ ਆ ਰਹੀ ਆਵਾਜ਼। ਕੈਮਰਾ ਅੱਜ ਜਰਾ ਤੰਗ ਕਰ ਰਿਹਾ ਸਾਨੂੰ ਨੈਟ, ਲੇਕਿਨ ਜੀ ਜੀ ਮੈਂ ਸੁਣ ਜੀ ਸਕਦਾ ਬਾਜਾ ਸਾਹਿਬ, ਤੁਹਾਨੂੰ। ਕੈਨ ਯੂ? ਤੇ ਅੱਛਾ, ਮੈਂ ਕਹਿ ਰਿਹਾ ਸੀ ਕਿ ਕਾਮਰਾਨ ਦਾ ਇਸ਼ੂ ਮੇਰਾ ਜਿਹੜਾ ਖਿਆਲ ਹੈ ਮੈਂ ਹਾਈਲਾਈਟ ਕਰਨਾ ਚਾਹ ਰਿਹਾ। ਇੰਟਰਨੈਟ ਥੋੜਾ ਜਿਹਾ, ਫਿਰ ਮੇਰਾ ਵੀ ਥੋੜਾ ਜਿਹਾ ਮਸਲਾ ਕਰ ਰਿਹਾ। ਪਾਕਿਸਤਾਨ ਚ ਰਹਿੰਦੇ ਆ, ਇਹ ਸਾਰੀਆਂ ਚੀਜ਼ਾਂ ਚੱਲਦੀਆਂ। ਗੱਲ ਅਸੀਂ ਇਹ ਕਰ ਰਹੇ ਹਾਂ ਕਿ ਪੰਜਾਬੀ ਜ਼ੁਬਾਨ ਨੂੰ ਚੁੱਕ ਡਿਸਨ ਕਰ ਦਿੱਤਾ ਗਿਆ ਤੇ ਫਿਰ ਪੰਜਾਬੀ ਸਿਨੇਮਾ ਨੂੰ ਡਿਸਓਨ ਕਰ ਦਿੱਤਾ। ਫਿਲਮ ਮੇਕਰ ਨੇ ਵੀ ਫਿਰ ਉਹੀਓ ਵੇਖਣਾ, ਉਹੀਓ ਬਣਾਉਣਾ ਜੋ ਕਮਰਸ਼ੀਅਲੀ ਹਿੱਟ ਜਾ ਰਿਹਾ, ਔਰ ਕੋਸ਼ਿਸ਼ ਹੈ ਕਰਨੀ ਕੋਈ ਪੈਸੇ ਕਮਾ ਲੇ। ਤੇ ਫਿਰ ਉਹ ਉਰਦੂ ਦੀਆਂ ਜ਼ਿਆਦਾ ਫਿਲਮਾਂ ਬਣਾਉਂਦਾ ਔਰ ਬਾਕੀ ਪਾਕਿਸਤਾਨ ਦੀ ਕਿਸੇ ਜ਼ੁਬਾਨ ਵਿੱਚ ਫਿਲਮ ਘੱਟ ਹੀ ਆਉਂਦੀ ਹੈ, ਬਹੁਤ ਘੱਟ ਆ ਰਹੀ ਹੈ। ਜੀ ਕਾਮਰਾਨ, ਹੁਣ ਮੇਰੀ ਆਵਾਜ਼ ਤੁਹਾਡੇ ਬਿਲਕੁਲ ਤੱਕ ਪਹੁੰਚ ਰਹੀ?
ਜੀ ਬਿਲਕੁਲ, ਮੇਰੀ ਤੁਹਾਡੀ ਆਵਾਜ਼ ਆ ਰਹੀ। ਮੈਂ ਇੱਕ ਇਸ਼ੂ ਜਿਹੜਾ ਜੀ ਹਾਈਲਾਈਟ ਕਰਨਾ ਚਾਹ ਰਹੀ ਸੀ, ਜਿਹੜੀ ਤੁਸੀਂ ਐਡ ਕੀਤੀ, ਦੇਖੋ ਕੋਈ ਸ਼ੱਕ ਨਹੀਂ ਕਿ ਇੱਕ ਪੈਰਲਲ ਸਿਨੇਮਾ ਹੈਗਾ ਹੈ, ਇੱਕ ਤੁਹਾਡੇ ਪਾਸੇ ਕਮਰਸ਼ੀਅਲ ਸਿਨੇਮਾ ਆ ਗਿਆ। ਹੁਣ ਕਮਰਸ਼ੀਅਲ ਸਿਨੇਮਾ ਦਾ ਇਹ ਹੈਗਾ ਕਿ ਜੀ ਕਮਰਸ਼ੀਅਲ ਸਿਨੇਮਾ ਇਜ਼ ਬੈਕਡ ਬਾय ਸਰਟਨ ਚੈਨਲਸ ਇਨ ਪਾਕਿਸਤਾਨ। ਲੈਟਸ ਸੇ ਜੀ 에ਅਰਵਾਈ ਹੈਗਾ, ਜਾਂ ਚਲੋ ਜਿਸ ਤਰ੍ਹਾਂ ਵੀ ਤੁਸੀਂ ਨਾਂ ਲੈ ਸਕਦੇ ਹੋ, ਕਿ ਜੀ ਉਸ ਬੈਨਰ ਦੀ ਇੱਕ ਆਪਣੀ ਫਿਲਮ ਹੈਗੀ, ਔਰ ਹਰ ਤਰ੍ਹਾਂ ਨੂੰ ਉਹਨੂੰ ਅੱਗੇ ਵੱਧ ਕੇ ਉਹਨੂੰ ਪ੍ਰਮੋਟ ਕੀਤਾ ਜਾਂਦਾ ਹੈ। ਜਦੋਂ ਜਦੋਂ ਕਿ ਜਿਹੜੀ ਪੈਰਲਲ ਫਿਲਮ ਹੈਗੀ ਹੈ, ਉਹਨੂੰ ਜਿਹੜਾ ਨਾ, ਜਿਵੇਂ ਸੁਤੇਲਾ ਬੱਚਾ ਨਹੀਂ ਹੁੰਦਾ, ਉਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਪਾਕਿਸਤਾਨ 'ਚ। ਪਰ ਮੈਂ ਕਹਿੰਦਾ ਕਿ ਪਾਕਿਸਤਾਨ 'ਚ ਫਿਲਮ ਜਿਹੜੀ ਚੈਨਲ ਡਰਿਵਨ ਨਹੀਂ ਹੋਣੀ ਚਾਹੀਦੀ। ਦੇਖੋ ਕਹਾਣੀ ਜਿਹੜੀ ਹੈ ਨਾ, ਕਹਾਣੀ ਹੈ ਯੂਨੀਵਰਸਲ। ਫਿਲਮ ਮੇਕਿੰਗ ਕੀ ਹੈਗਾ, ਅਸੀਂ ਕਹਾਣੀ ਸੁਣਾ ਰਹੇ ਹਾਂ ਨਾ ਇੱਕ, ਤੇ ਜਿਹੜੀ ਕਹਾਣੀ ਹੈ ਯੂਨੀਵਰਸਲ ਹੋਣੀ ਚਾਹੀਦੀ ਹੈ। ਫਿਲਮ ਯੂਨੀਵਰਸਲ ਹੋਵੇ, ਉਹਨੂੰ ਹਰ ਚੈਨਲ ਪ੍ਰਮੋਟ ਕਰੇ, ਹਰ ਚੈਨਲ ਜਾ ਕੇ ਉਹਨੂੰ ਮਾਰਕੀਟਿੰਗ ਕਰੇ, ਉਹਦੀ ਹਰ ਚੈਨਲ ਤੇ ਉਹਦੇ ਬਾਰੇ ਚ ਆਵੇ, ਤਾਂ ਕਿ ਜ਼ਿਆਦਾ ਮਾਰਕੀਟਿੰਗ ਕ੍ਰੀਏਟ ਹੋਵੇ, ਹਾਈਪ ਕ੍ਰੀਏਟ ਹੋਵੇ। ਮੇਰੇ ਖਿਆਲ 'ਚ ਫਿਰ ਕਿਤੇ ਜਾ ਕੇ ਅਸੀਂ ਇਸ ਕਾਬਿਲ ਹੋਵਾਂਗੇ ਕਿ ਪੈਰਲਲ ਸਿਨੇਮਾ ਨੂੰ ਜਾਂ ਇੰਡੀਪੈਂਡੈਂਟ ਫਿਲਮਸ ਨੂੰ ਅਸੀਂ ਸਪੋਰਟ ਕਰ ਸਕਾਂਗੇ। ਜੇ ਅਸੀਂ ਡਿਸਓਨ ਕਰਕੇ ਕਰਤਾ ਇਸ ਫਿਲਮ ਨੂੰ, ਇਹ ਕਹਿ ਕੇ ਕਿ ਜੀ ਇਹ ਮੇਰੇ ਚੈਨਲ ਦੀਆਂ ਨੇ ਤੇ ਤੇਰੇ ਚੈਨਲ ਦੀ, ਮੈਂ ਆਪਣੇ ਚੈਨਲ ਤੇ ਕਿਉਂ ਚਲਾਵਾਂ, ਤੇ ਨਹੀਂ ਅਸੀਂ ਇਹ ਕਰ ਸਕਦੇ, ਗਰੋ ਨਹੀਂ ਕਰ ਸਕਦੇ ਐਜ਼ ਐਨ ਇੰਡਸਟਰੀ। ਤੇ ਇਹ ਜੀ ਇਸ ਬਿਲਕੁਲ। ਪ੍ਰੈਕਟਿਸ ਨੂੰ ਦੂਜੇ ਪਾਸੇ ਖਤਮ ਕਰਨ ਦੀ ਜ਼ਰੂਰਤ ਹੈ। ਹਮ, ਦੂਜੇ ਪਾਸੇ ਸਾਡੇ ਕੋਲ ਇੰਡੀਅਨ ਪੰਜਾਬੀ ਫਿਲਮ ਸਾਡੇ ਸਾਹਮਣੇ ਆਉਂਦੀ ਹੈ, ਕਾਮਰਾਨ, ਔਰ ਟਾਈਮਸ ਦੇ ਵਿੱਚ ਉਹਨਾਂ ਨੇ ਬੜੀ ਤੇਜ਼ੀ ਨਾਲ ਤਰੱਕੀ ਕੀਤੀ ਹੈ ਸਿਨੇਮਾ ਦੇ ਹਵਾਲੇ ਦੇ ਨਾਲ। ਸਾਡੇ ਕੋਲ ਅੰਗਰੇਜ਼ ਵਰਗੀ ਫਿਲਮ ਆਉਂਦੀ ਹੈ, ਸਾਡੇ ਕੋਲ ਸੱਜਣ ਸਿੰਘ ਰੰਗਰੂਟ ਆਉਂਦੀ ਹੈ, ਸਾਡੇ ਕੋਲ ਰੱਬ ਦਾ ਬਿਲਕੁਲ ਰੇਡੀਓ ਆਉਂਦੀ ਹੈ, ਸਾਡੇ ਕੋਲ ਪੰਜਾਬ 1984 ਵਰਗੀ ਫਿਲਮ ਆਉਂਦੀ ਹੈ, ਸਾਡੇ ਕੋਲ ਹੋਰ ਟੇਰਾਂ ਬਿਲਕੁਲ। ਟੇਰ ਨਾਂ ਲਏ ਜਾ ਸਕਦੇ ਨੇ। ਔਰ ਹਰ ਜਨਰਾ ਦੀ ਫਿਲਮ ਉਹਦੇ ਚ ਬਣਦੀ ਪਈ, ਕਮਰਸ਼ੀਅਲ ਵੀ ਔਰ ਨਾਨ ਕਮਰਸ਼ੀਅਲ ਦੇ ਵਿੱਚ ਰਹਿੰਦਿਆਂ ਹੋਇਆ ਵੀ ਕਮਰਸ਼ੀਅਲ ਉਹਨਾਂ ਨੇ ਫਿਊਜ਼ ਕੀਤਾ। ਯਾਨੀ ਕਿ ਮੌਜੂ ਐਸਾ ਰੱਖਿਆ, ਕਹਾਣੀ ਕਹਿਣ ਦਾ ਢੰਗ ਹੀ ਉਹਨਾਂ ਦੇ ਕੋਲ ਹੁਣ ਆਣਾ ਸ਼ੁਰੂ ਹੋ ਗਿਆ, ਔਰ ਉਹ ਬਿਲਕੁਲ ਆਣਾ ਹੋ ਮੋਢੇ ਗਿਆ, ਨਾਲ ਬਿਲਕੁਲ ਮੋਢਾ ਜੋੜ ਕੇ ਖਲੋਤੇ ਨੇ ਬਾਲੀਵੁੱਡ ਦੇ ਨਾਲ, ਹੈਨਾ। ਤੇ ਉਹ ਬਿਲਕੁਲ ਐਸਾ, ਟਰੂ ਬਿਲਕੁਲ ਐਸਾ। ਪੰਜਾਬ ਕਿਤੇ ਨਾ ਕਿਤੇ ਵਿਖਾਣ ਚ ਕਾਮਯਾਬ ਹੋ ਗਏ ਨੇ। ਸਾਡਾ ਪੰਜਾਬ ਏਡਾ ਖਿਲ ਰਿਹਾ, ਵਸੀ ਰੰਗ ਬਰੰਗਾ, ਢੇਰਾਂ ਢੇਰ ਚ ਲਹਿਜੇ ਨੇ, ਢੇਰਾਂ ਢੇਰ ਪਿੰਡ ਸ਼ਹਿਰ ਨੇ, ਉਹਨਾਂ ਦੀਆਂ ਢੇਰਾਂ ਢੇਰ ਕਹਾਣੀਆਂ ਨੇ। ਇੱਕ ਵਾਰੀ ਵੀ ਅਸੀਂ ਆਪਣਾ ਪੰਜਾਬ ਉਸ ਤਰ੍ਹਾਂ ਨਹੀਂ ਵੇਖ ਸਕੇ ਪਰਦੇ ਦੇ ਉੱਤੇ, ਜਾਣ ਹੀ ਨਹੀਂ ਸਕੇ ਸਾਡੇ ਬੱਚੇ ਕਿ ਅੱਛਾ ਇਹ ਪੰਜਾਬ ਏ, ਇੰਜ ਲੋਕੀ ਇੱਥੇ ਰਹਿੰਦੇ ਨੇ, ਇੰਜ ਗੱਲ ਕਰਦੇ ਨੇ, ਇੰਜ ਮਹਿਸੂਸ ਕਰਦੇ ਨੇ, ਇਹ ਸਾਡੀਆਂ ਕਹਾਣੀਆਂ ਨੇ। ਅਸੀਂ ਕੀ ਸਿੱਖਨੇ ਆ ਇੰਡੀਅਨ ਪੰਜਾਬੀ ਸਿਨੇਮਾ ਕੋ, ਕਾਮਰਾਨ? ਕੀ ਸਿੱਖ ਸਕਨੇ ਆ? ਅਸੀਂ ਇੰਡੀਅਨ ਪੰਜਾਬੀ ਸਿਨੇਮਾ ਕੋਲੋਂ ਇਹ ਸਿੱਖ ਸਕਦੇ ਹਾਂ ਕਿ देयर इज अ ह्यूज मार्केट फॉर दिस लैंग्वेज। ਔਰ ਉਹਨਾਂ ਨੇ ਇੱਕ ਆਪਣੀ ਮਾਰਕੀਟ ਕ੍ਰੀਏਟ ਕੀਤੀ ਹੈ ਆਊਟ ਆਫ ਇੰਡੀਆ ਐਜ਼ ਵੈਲ, ਯੂਕੇ ਚ, ਯੂਐਸਏ ਚ, ਕੈਨੇਡਾ ਚ। ਉਹ ਇੱਕ ਬੜੀ ਨੀਸ਼ ਮਾਰਕੀਟ ਉਹਨਾਂ ਨੇ ਕ੍ਰੀਏਟ ਕੀਤੀ ਹੈ। ਔਰ ਦੇਖੋ ਕੋਈ ਵੀ ਜਿਹੜੀ ਫਿਲਮ ਹੁੰਦੀ ਹੈ ਨਾ, ਉਹ ਆਪਣੇ ਕਿਸੇ ਵੀ ਕਲਚਰ ਦਾ ਮਿਰਰ ਹੁੰਦੀ ਹੈ, ਔਰ ਉਹਨਾਂ ਨੇ ਉਸ ਕਲਚਰ ਨੂੰ ਬੇਸਿਕਲੀ ਮਿਰਰ ਕੀਤਾ ਆਪਣੇ ਉਸ ਆਡੀਅנס ਨੂੰ ਜਿਹੜੀ ਰਹਿੰਦੀ ਹੈ ਉੱਥੇ ਦੀ। ਔਰ ਇਹ ਮੈਨੂੰ ਲੱਗਦਾ ਕਿ ਬੜਾ ਰੀਜ਼ਨ ਹੈਗਾ ਔਰ ਕਾਮਯਾਬ ਹੋਣ ਦਾ, ਕਿ ਉਹਨਾਂ ਨੇ ਉਹ ਕਲਚਰ ਆਪਣਾ ਵਿਖਾਇਆ ਵੈਸਟ ਦੇ ਅੰਦਰ, ਆਪਣੀ ਉਸ ਬਰਾਦਰੀ ਨੂੰ ਜਿਹੜੀ ਛੱਡ ਗਈ ਹੈ, ਕਈ ਸਾਲਾਂ ਤੋਂ ਉੱਥੇ ਰਹਿ ਰਹੀ ਹੈ। ਔਰ ਬਹੁਤ ਰੀਜ਼ਨ ਹੈ ਕਾਮਯਾਬ ਹੋਈ ਹੈ, ਸਿਰਫ ਨਾ ਉੱਥੇ ਕਾਮਯਾਬ ਹੋਈ ਹੈ, ਪਾਕਿਸਤਾਨ 'ਚ ਕਾਮਯਾਬ ਹੋਈ ਹੈ। ਮੈਨੂੰ ਲੱਗਦਾ ਜਿਹੜਾ ਬਲੈਂਡ ਹੈਗਾ ਨਾ ਪੰਜਾਬੀ ਔਰ ਮਾਡਰਨ ਦਾ, ਇਹ ਉਹਨਾਂ ਦਾ ਫਾਰਮੂਲਾ ਹੈਗਾ ਕਾਮਯਾਬੀ ਦਾ। ਔਰ ਉਹਨੇ ਡੇਲੀ ਲਾਈਫ ਇਸ਼ੂਜ਼ ਨੂੰ ਚੁੱਕਿਆ ਹੈ, ਛੋਟੇ ਛੋਟੇ ਹਾਸੀ ਮਜ਼ਾਕ ਨੂੰ ਚੁੱਕਿਆ ਹੈ, ਔਰ ਖੂਬਸੂਰਤ ਇਸ਼ੂ ਡਰਿਵਨ ਸੋਸ਼ਲੀ ਖੂਬਸੂਰਤੀ ਨਾਲ ਉਹਨਾਂ ਨੇ ਫਿਲਮ ਬਣਾਈ। ਇਹ ਫਾਰਮੂਲਾ ਹੈਗਾ ਉਹਨਾਂ ਦਾ, ਕਿ ਉਹਨਾਂ ਨੇ ਪੰਜਾਬੀ ਨੂੰ ਔਰ ਮਾਡਰਨ ਚੀਜ਼ ਨੂੰ, ਮਾਡਰਨ ਪੰਜਾਬੀ ਵਿਖਾਇਆ ਉਹਨਾਂ ਨੇ। ਐ ਤਾਂ ਨਹੀਂ ਵਿਖਾਇਆ ਸਾਡੀ ਤਰ੍ਹਾਂ ਕਿ ਜੀ ਕੋਈ ਕੰਡਾਸਾ ਲੈ ਕੇ ਖੇਤਾਂ 'ਚ ਵੜ ਗਿਆ। ਸਾਡੀ ਤੇ ਇਮੇਜ ਮੇਕਿੰਗ ਹੀ ਬੜੀ ਗਲਤ ਹੋਈ, ਸਟਾਰਟ ਹੀ ਬੜਾ ਗਲਤ ਹੋਇਆ। ਜੇ ਮੈਂ ਕਰਾਂ ਕਿ ਇੱਕ ਬਹੁਤ ਉਹ ਹੈਗੀ ਜਿੰਨੇ ਸਿਰਫ ਉਹ ਇੰਡਸਟਰੀ ਵੇਖੀ ਹੈ, ਆਪਣਾ ਗੰਡਾਸਾ ਵੇਖਿਆ। ਇੱਕ ਤੇ ਬਹੁਤ ਹੀ ਜਨਰੇਸ਼ਨ ਪੁਰਾਣੀ ਹੋ ਗਈ, ਬਹੁਤ ਬੁੱਢੀ ਹੋ ਗਈ ਨੇ, ਜਾਂ ਰਹਿ ਨਹੀਂ ਗਏ ਹੁਣ ਪਿੱਛੇ। ਤੇ ਇੱਕ ਸਾਡੀ ਜਦੋਂ ਵਾਰੀ ਆਈ ਹੈ, ਸਾਡੀ ਵਾਰੀ ਆਉਣ ਤੱਕ ਤੇ ਸਿਨੇਮਾ ਵੈਸੇ ਹੀ ਬਦਹਾਲ ਹੋ ਚੁੱਕਿਆ ਸੀ, ਔਰ ਸਾਡੀ ਵਾਰੀ ਆਉਣ ਤੱਕ ਤੇ ਵੈਸੇ ਹੀ ਸਭ ਕੁਝ ਚੁੱਕ ਕੇ ਤੇ ਲੈ ਕੇ ਕਰਾਚੀ ਲੈ ਗਏ ਨੇ। ਜਦਕਿ ਮੈਂ ਕਹਿੰਦਾ ਇੱਥੇ ਪੰਜਾਬ 'ਚ ਇੰਡਸਟਰੀ ਹੋਣੀ ਚਾਹੀਦੀ ਹੈ ਬਹੁਤ ਵੱਡੀ। 60 55-60% ਆਬਾਦੀ ਪੰਜਾਬ ਦੀ, ਕਹਿ ਲਓ, ਜਾਂ ਲੈਂਗੁਏਜ ਇੱਥੇ ਬੋਲੀ ਜਾਂਦੀ ਹੈ। ਮੇਰੇ ਖਿਆਲ ਵਿੱਚ 4-5% ਤੇ ਉਰਦੂ ਬੋਲੀ ਜਾਂਦੀ ਹੈ। ਉਸ 4-5% ਨੂੰ ਕੈਟਰ ਕਰਨ ਵਾਸਤੇ ਅਸੀਂ ਸਾਰਾ ਦਾ ਸਾਰਾ ਚੁੱਕ ਕੇ ਤੇ ਕਰਾਚੀ ਲੈ ਗਏ। ਔਰ ਬਿਲਕੁਲ ਇਗਨੋਰ ਕਰਤਾ ਹੈ, ਨੈਗਲੈਕਟ ਕਰਤਾ ਹੈ। ਮੇਰੇ ਖਿਆਲ 'ਚ ਇਸ ਇੰਡੀਅਨ ਇੰਡਸਟਰੀ ਦਾ ਫਾਰਮੂਲਾ ਸਾਡੇ ਵਾਸਤੇ ਬਿਲਕੁਲ ਬਿਹਤਰੀਨ ਹੈਗਾ, ਸਿੱਖਣਾ ਚਾਹੀਦਾ, ਬਲਕਿ ਕੋਲੈਬੋਰੇਸ਼ਨ ਕਰਨੀ ਚਾਹੀਦੀ ਹੈ। ਬਲਕਿ 2014 से एक प्रोड्यूसर ने, मैं नाम भूल रहा, वो चाह रहे सन कि पाकिस्तान आइए, कोलैबोरेशन करिए। ਔਰ ਇਹ ਸਿਰਫ ਪੋਸੀਬਲ ਹੈਗਾ ਗਵਰਨਮੈਂਟ ਦੀ ਸਪੋਰਟ ਦੇ ਨਾਲ। ਜੇ ਕਿਸੇ ਤਰ੍ਹਾਂ ਇਹ ਖੁੱਲ ਜਾਏ ਕਿ ਅਸੀਂ ਇੱਥੋਂ ਦਾ ਟੈਲੈਂਟ ਉੱਥੇ ਲੈ ਕੇ ਜਾਈਏ, ਉੱਥੋਂ ਦਾ ਟੈਲੈਂਟ ਇੱਥੇ ਲੈ ਕੇ ਆਈਏ। ਸਪੈਸ਼ਲੀ ਮੈਂ ਪੰਜਾਬ ਦੀ ਗੱਲ ਕਰਾਂ, ਚਲੋ ਮੈਂ ਬਾਲੀਵੁੱਡ ਦੀ ਗੱਲ ਨਹੀਂ ਕਰਦਾ ਕਿਉਂਕਿ ਨਹੀਂ ਅਸੀਂ ਕੰਪੀਟ ਕਰ ਸਕਦੇ ਇਸ ਸਟੇਜ ਤੇ, ਜਿੰਨੇ ਬਜਟਸ ਉਹਨਾਂ ਕੋਲ ਨੇ। ਲੇਕਿਨ ਤੁਸੀਂ ਬਾਲੀਵੁੱਡ ਦਾ ਵੇਖੋਗੇ, ਬਾਲੀਵੁੱਡ ਦਾ ਵੀ 70-80% ਜਿਹੜਾ ਆਪਣਾ ਸਟਾਰ ਹੈ, ਡਾਇਰੈਕਟਰ ਹੈ, ਉਹ ਪੰਜਾਬ ਦੀ ਬੈਕਗ੍ਰਾਉਂਡ ਹੈ ਉਹਦੀ। ਤੇ ਜੇ ਸਾਰੇ ਰਲ ਕੇ ਕੰਮ ਕਰੀਏ जी ਤੇ ਬਹੁਤ बिल्कुल। ਸਕੋਪ अच्छा ਹੈਗਾ, ਫਿਊਚਰ ਹੈਗਾ ਜੀ। ਜੀ, ਬਤੌਰ ਫਿਲਮ ਮੇਕਰ ਜ਼ਾਹਿਰ ਤੁਹਾਡੇ ਤੇ ਵੀ ਹੁਣ ਕੁਝ ਨਾ ਕੁਝ ਜ਼ਿੰਮੇਵਾਰੀ ਹੁੰਦੀ ਹੈ ਪੰਜਾਬੀ ਫਿਲਮ ਮੇਕਰ ਹੋਣ ਦੇ ਨਾਤੇ। ਤੇ ਹੁਣ ਅਸੀਂ ਫਿਰ ਉਮੀਦ ਰੱਖੀਏ ਕਿ ਮੁਸਤਕਬਲ ਕਾਮਰਾਨ ਫਾਇਕ
ਜਿਹੜਾ ਹੈ ਇੱਕ ਚੰਗੀ, ਇੱਕ ਨਹੀਂ ਇੱਕ ਬਹੁਤੀਆਂ ਚੰਗੀ ਪੰਜਾਬੀ ਫਿਲਮਾਂ ਜਿਹੜੀਆਂ ਨੇ ਉਹ ਸਿਨੇਮਾ ਨੂੰ ਦੇਵੇਗਾ ਜਾਂ ਬਿਲਕੁਲ ਆਡੀਅנס ਨੂੰ ਵਿਖਾਵੇਗਾ, ਬਿਲਕੁਲ ਪੰਜਾਬੀ 'ਚ ਆਪਣੀ ਕਹਾਣੀ ਦੱਸੇਗਾ। ਬਿਲਕੁਲ ਤੁਸੀਂ ਉਮੀਦ ਨਹੀਂ ਬਲਕਿ ਇਨਸ਼ਾਅੱਲਾ ਤੁਸੀਂ ਜ਼ਰੂਰ ਵੇਖੋਗੇ ਇੱਕ ਪੰਜਾਬੀ ਬਿਹਤਰੀਨ ਫਿਲਮ। ਔਰ ਮੈਂ ਬੜੇ ਅਰਸੇ ਤੋਂ ਮੇਰੇ ਜ਼ਿਹਨ 'ਚ ਆਈਡੀਆ ਵੀ ਸੀ ਕਿ ਮੈਂ ਪਾਰਟੀਸ਼ਨ ਦੇ ਉੱਤੇ ਫਿਲਮ ਬਣਾਉਣਾ ਚਾਹ ਰਿਹਾ ਹਾਂ, ਔਰ ਕ੍ਰਾਸ ਕਲਚਰ ਜਿਹੜਾ ਹੈਗਾ ਸਾਡਾ ਉਸ ਤੇ ਮੈਨੂੰ ਹਮੇਸ਼ਾ ਫੈਸੀਨੇਟ ਕੀਤਾ। ਮੇਰਾ ਆਪਣਾ ਥੀਸਿਸ ਦਾ ਫਿਲਮ ਜਿਹੜਾ ਸੀ ਉਹ ਪਾਰਟੀਸ਼ਨ ਦੇ ਉੱਤੇ ਮੰਟੋ ਦਾ ਅਫਸਾਨਾ ਸੀ, ਗੁਰਮੁਖ ਸਿੰਘ ਦੀ ਵਸੀਅਤ। ਤੇ ਮੈਨੂੰ ਹਮੇਸ਼ਾ ਫੈਸੀਨੇਸ਼ਨ ਰਹੀ ਹੈ। ਮੈਂ ਜਦੋਂ ਅੰਮ੍ਰਿਤਾ ਪ੍ਰੀਤਮ ਦੀ ਨੂੰ ਪੜ੍ਹਿਆ, ਉਸ ਤੋਂ ਪੜ੍ਹਨ ਤੋਂ ਬਾਅਦ ਮੰਟੋ ਤੋਂ ਬਾਅਦ ਇਹ ਕੀਤਾ ਜਦ ਅੱਖਾਂ ਵਾਰਿਸ ਸ਼ਾਹ ਨੂੰ, ਉਹ ਐਸਾ ਇੰਪੈਕਟ ਕ੍ਰੀਏਟ ਕੀਤਾ ਉਹਨੇ ਮੇਰੇ ਤੇ ਕਿ ਮੇਰੀ ख्वाहिश ਹੈ ਔਰ ਬਿਲਕੁਲ ਮੈਂ ਬਲਕਿ ਤੁਹਾਡੇ ਇਸ ਪਲੇਟਫਾਰਮ ਦੀ ਤੋਂ ਮੈਂ ਕਹਿ ਵੀ ਰਿਹਾ ਕਿ ਮੈਂ ਆਲਰੇਡੀ ਕੰਮ ਕਰ ਰਿਹਾ, ਸਕ੍ਰਿप्ट ਤੇ ਕੰਮ ਹੋ ਰਿਹਾ ਹੈ। और उम्मीद है कि इंशाल्लाह कोई अच्छी, मैं इमीडिएटली तो नहीं कह रहा कि इमीडिएटली कुछ होगा, बट इवेंचुअली यू विल सी इंशाल्लाह एक अच्छी खूबसूरत पंजाबी फिल्म ਤੁਸੀਂ ਜ਼ਰੂਰ ਵੇਖੋਗੇ। ਤੇ ਇਸ ਸਾਰੇ ਸਿਨਾਰੀਓ 'ਚ ਮੇਰੇ ਵਰਗੇ ਪੰਜਾਬੀ ਮੁੰਡੇ ਤੇ ਨਜ਼ਰ ਨਹੀਂ ਤੁਹਾਡੀ ਪੈਂਦੀ ਫਿਲਬੀਨ ਦੇ ਤੌਰ ਤੇ? ਅੱਜ ਪੈ ਗਈ ਹੈ ਨਾ ਨਜ਼ਰ ਅੱਜ ਪੈ ਗਈ ਹੈ ਨਜ਼ਰ ਨਹੀਂ, ਔਰ ਟਾਈਮਲੀ ਪੈ ਗਈ ਨਜ਼ਰ। ਨਵੇਂ ਚਿਹਰੇ ਦੀ ਗੱਲ ਹੋ ਰਹੀ ਹੈ ਨਾ, ਮਤਲਬ ਨਵੇਂ ਚਿਹਰੇ ਵੀ ਚਾਹੀਦੇ ਹੁੰਦੇ ਨੇ ਔਰ ਫਰੈਸ਼ਨੈਸ ਚਾਹੀਦੀ ਹੁੰਦੀ ਹੈ। ਲੋਕੀ ਮੈਂ ਵੇਖਣਾ ਜਦੋਂ ਬਲੌਗਸ ਲਿਖੇ ਜਾਂਦੇ ਨੇ ਜਾਂ ਕੋਈ ਵੀ ਜਿਹੜੇ ਸਿਨੇਮਾ ਦੇ ਹਵਾਲੇ पेजेस ने ਉਹਦੇ ਥੱਲੇ ਲੋਕ ਕਮੈਂਟ ਕਰ ਰਹੇ ਹੁੰਦੇ ਨੇ ਕਿ ਯਾਰ ਕਬ ਤੱਕ ਯਹੀ ਹੀਰੋ ਰਹੇਗਾ, ਕਬ ਤੱਕ ਯਹੀ ਹੀਰੋਇਨ ਰਹੇਗੀ, ਕਬ ਤੱਕ। ਡਰਾਮਿਆਂ 'ਚ ਵੀ ਉਹੀ ਹੀਰੋ ਵੇ ਹੀਰੋਇਨ ਹੈ, ਟੀਵੀ ਦੀ ਕਮਰਸ਼ੀਅਲ 'ਚ ਵੀ ਬਿਲਕੁਲ ਉਹੀ ਹੈ, ਬਿਲकुल बिल्कुल ਫਿਲਮ ਖੋਲ ਲਓ ਉਹਦੇ 'ਚ ਵੀ ਉਹੀ ਹੈ, ਸੀਜ਼ਨ ਕੋਈ ਖੋਲ ਲਓ हाँ जी, ਜਿਹੜਾ ਕੋਈ ਰੀਸੈਂਟ ਉਹਦੇ ਚ ਚੁੜੇਲ ਵੀ ਦੇ ਇਹੀ ਨਾਲ ਹੈਗਾ। ਜੋ ਕੁਝ ਹੋਇਆ ਉਹ ਤੇ ਇੱਕ ਲੰਮੀ ਡਿਬੇਟ ਹੈ, ਉਹਦੇ 'ਚ ਵੀ ਉਹੀ ਲੋਕ ਨੇ। ਤੇ ਉਹ ਚਾਰ ਪੰਜ ਚਿਹਰੇ ਐਕਟਰ ਵੇਖ ਵੇਖ ਕੇ ਵੀ ਆਡੀਅנס ਕਿਤੇ ਨਾ ਕਿਤੇ ਥੋੜਾ ਜਿਹਾ ਉਹਨਾਂ ਦਾ ਦਿਲ ਖੱਟਾ ਪੈ ਜਾਂਦਾ ਕਿ ਬਸ ਯਾਰ ਬਹੁਤ ਹੋ ਗਿਆ, ਹੁਣ ਕੋਈ ਨਵਾਂ ਫਲੇਵਰ ਵੀ ਵਿਖਾਓ। ਕੀ ਕਹਿੰਦੇ ਹੋ ਬਿਲਕੁਲ ਠੀਕ ਕਹਿ ਕਾਸਟਿੰਗ ਰਹੇ ਦੇ ਤੁਸੀਂ ਬਾਰੇ? ਯਾਰ, ਮੈਂ ਬੜਾ ਵੋਕਲ ਹੈਗਾ, ਮੈਂ ਬਹੁਤ ਵੋਕਲ ਹੈਗਾ ਇਸ ਚੀਜ਼ ਦੇ ਬਾਰੇ ਚ। ਬਲਕਿ ਮੈਂ ਦੀ ਮਿਸਾਲ ਤੁਹਾਨੂੰ ਇਸ ਤਰ੍ਹਾਂ ਦੇਗਾ ਕਿ ਅਸੀਂ ਰੀਸੈਂਟਲੀ ਇੱਕ ਬੜਾ ਵੱਡਾ ਪ੍ਰੋਜੈਕਟ ਕੀਤਾ ਜਿੱਥੇ ਅਸੀਂ 1950s ਤੋਂ ਲੈ ਕੇ 2019 ਤੱਕ ਜਿਹੜੇ ਨਾ ਕਿ 10 11 ਜਿਹੜਾ ਸਾਨੂੰ ਲੱਗਦਾ ਸੀ ਸਾਡੀ ਰਿਸਰਚ ਦੇ ਮੁਤਾਬਿਕ ਬੈਸਟ ਗਾਣੇ ਸਨ, ਉਹਦਾ ਰੀਮੇਕ ਕੀਤਾ ਹੈ। ਔਰ ਉਸ ਹਰ ਗਾਣੇ ਚ ਅਸੀਂ ਨਵਾਂ ਮੁੰਡਾ ਤੇ ਨਵੀਂ ਕੁੜੀ ਲਈ। ਤੇ ਮੈਂ ਬੜਾ ਵੋਕਲ ਹੈਗਾ, ਮੈਂ ਆਪ ਸਪੋਰਟ ਕਰਨਾ ਇਸ ਆਈਡੀਆ ਨੂੰ ਕਿ ਨਏ ਦੇਖੋ ਨਾ ਤੁਸੀਂ, ਅਸੀਂ ਗੱਲ ਕਰ ਰਹੇ ਹਾਂ ਬਾਰ-ਬਾਰ ਇੰਡੀਆ ਦੀ ਗੱਲ ਨਿਕਲ ਕੇ ਆ ਰਹੀ ਹੈ, ਔਰ ਮੈਨੂੰ ਕਿਸੇ ਹੱਦ ਤੱਕ ਤਕਲੀਫ ਵੀ ਹੁੰਦੀ ਹੈ ਕਿ ਇੰਨਾ ਟੈਲੈਂਟ ਹੈ ਇੱਥੇ ਪੰਜਾਬ 'ਚ ਪਾਕਿਸਤਾਨ 'ਚ, ਔਰ ਅਸੀਂ ਫਿਰ ਮੁੜ ਕੇ ਗੱਲ ਕਰਨੇ ਮਿਸਾਲਾਂ ਦਿੰਦੇ ਹਾਂ ਦੂਸਰੇ ਮੁਲਕਾਂ ਦੀਆਂ, ਅਫਸੋਸ ਤੇ ਹੁੰਦਾ। ਮੈਂ ਕਹਿੰਦਾ ਕਿ ਇੰਡੀਆ ਦੀ ਤੁਸੀਂ ਗੱਲ ਕਰੋ, ਉਹਨਾਂ ਦੇ ਵੈਬ ਸਟਾਰਸ ਆਪਣੇ ਸਟਾਰਸ ਨੇ, ਉਹ ਤੁਹਾਨੂੰ ਟੀਵੀ 'ਚ ਨਜ਼ਰ ਨਹੀਂ ਆਉਂਦੇ। ਉਹਨਾਂ ਦੇ ਟੀਵੀ ਦੇ ਆਪਣੇ ਸਟਾਰਸ ਨੇ, ਉਹਨਾਂ ਦੇ ਫਿਲਮ ਦੇ ਆਪਣੇ ਸਟਾਰਸ ਨੇ। ਇਹ ਫਾਰਮੂਲਾ ਪਾਕਿਸਤਾਨ 'ਚ ਵੀ ਹੋਣਾ ਚਾਹੀਦਾ। ਇੱਕ ਤੇ ਪਾਕਿਸਤਾਨ 'ਚ ਇੰਡੀਆ ਨੇ ਤੇ 2010-11 'ਚ ਆਪਣੇ ਵੈਬ ਸਟਾਰਸ ਬਣਾ ਲਏ ਸਨ। ਉਹਨਾਂ ਦੇ ਜਿਹੜੇ ਚੈਨਲ ਦੇ ਸਾਰੇ, ਖੈਰ ਪਾਕਿਸਤਾਨ 'ਚ YouTube ਬੜਾ ਅਰਸਾ ਬੈਨ ਰਹੀ, ਪਾਲਿਸੀਜ਼ ਇੱਥੇ ਬੜੀ ਮੁਸ਼ਕਿਲ ਨੇ, ਟਫ ਨੇ। ਤੇ ਬਹਰਹਾਲ ਉਮੀਦ ਕੀਤੀ ਜਾ ਸਕਦੀ ਹੈ। ਔਰ ਜਿਹੜੇ ਆਲਰੇਡੀ ਜਿਹੜੇ ਐਕਟਰ ਹੈਗੇ ਨੇ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ, ਡਾਇਰੈਕਟਰਸ ਦੀ ਰਿਸਪੌਂਸਿਬਿਲਿਟੀ ਹੈ ਕਿ ਨਏ ਟੈਲੈਂਟ ਨੂੰ ਕੰਟੀਨਿਊਸਲੀ ਇੰਟਰੋਡਿਊਸ ਕਰਾਉਣ। ਇਸ ਤਰ੍ਹਾਂ ਨਹੀਂ ਕਿ ਨਹੀਂ ਹੋ ਰਿਹਾ, ਲੇਕਿਨ ਮੇਰੇ ਖਿਆਲ 'ਚ ਰਿਸਕ ਟੇਕਿੰਗ ਬਹੁਤ ਜ਼ਰੂਰੀ ਹੈ, ਸਪੈਸ਼ਲੀ ਫਿਲਮ ਦੇ ਮਾਮਲੇ 'ਚ ਕਿ ਨਏ ਐਕਟਰ ਨੂੰ ਇੰਟਰੋਡਿਊਸ ਕੀਤਾ ਜਾਵੇ। ਦੇਖੋ ਇੰਡੀਅਨ ਸਿਨੇਮਾ 'ਚ ਬਥੇਰੇ ਮੈਂ ਵੇਖਣਾ, ਆਪਣਾ ਜਿਹੜੀ ਇੰਡੀਅਨ ਪੰਜਾਬੀ ਸਿਨੇਮਾ ਹੈ, ਬੜੇ ਬੜੇ ਨਵੇਂ ਐਕਟਰਸ ਆਏ ਨੇ, ਦੇ ਹੈਵ ਡਨ ਫਿਨੋਮੀਨਲ ਜੌਬ। ਔਰ ਰਿਸਕ ਸੀ ਲੇਕਿਨ ਕਾਮਯਾਬ ਹੋਇਆ ਰਿਸਕ। ਜਿਹੜਾ ਜੀ ਕਾਮਰਾਨ, ਜਿਹੜਾ ਤੁਸੀਂ ਪ੍ਰੋਜੈਕਟ ਦੱਸ ਰਹੇ ਹੋ ਜਿਹਦੇ ਵਿੱਚ ਤੁਸੀਂ ਜੀ ਲਾਲੀਵੁੱਡ ਦਾ ਮਾਜ਼ੀ ਸਾਨੂੰ ਵਿਖਾਇਆ, ਇਹਦੇ ਵਿੱਚ ਕਿਆ ਜੀ ਪੰਜਾਬੀ ਫਿਲਮ ਇੰਡਸਟਰੀ ਵਿਖਾਈ ਜੇ ਥੋੜੀ ਬਹੁਤੀ ਜਾਂ ਨਹੀਂ ਜੇ ਵਿਖਾਈ? ਇਹ ਮੈਂ ਜ਼ਰੂਰ ਜਾਣਨਾ ਚਾਹਾਂਗਾ ਆਡੀਅנס ਵਾਸਤੇ। ਮੈਂ ਦੱਸਦਾ, ਅਸੀਂ Song 'ਚ ਨਹੀਂ ਵਿਖਾਈ, ਉਹ ਖੈਰ ਇੱਕ ਰੀਜ਼ਨ ਹੈ ਮੇਰੇ ਖਿਆਲ ਬੜਾ ਡਿਟੇਲ, ਮੇਰੇ ਖਿਆਲ 'ਚ ਉਹ ਇੱਕ ਚੈਪਟਰ ਹੀ ਲੈਦਾ ਹੋ ਜਾਏਗਾ। ਲੇਕਿਨ ਅਸੀਂ ਜਿਹੜਾ ਉਹਦਾ ਨੈਰੇਟਿਵ ਦਾ ਪਾਰਟ ਹੈ, ਉਸ ਨੈਰੇਟਿਵ ਪਾਰਟ 'ਚ ਅਸੀਂ ਜ਼ਰੂਰ ਐਡ ਕਰ ਰਹੇ ਹਾਂ। ਬਲਕਿ ਹੋ ਸਕਦਾ ਹੈ ਕਿ ਅਸੀਂ ਇੱਕ ਗਾਣਾ ਪੰਜਾਬੀ ਦਾ ਜ਼ਰੂਰ ਐਡ ਕਰੀਏ, ਕਿਉਂਕਿ ਮੇਰੀ ख्वाहिश ਹੈ ਕਿ ਮੈਂ ਇੱਕ ਪੰਜਾਬੀ ਦਾ ਗਾਣਾ ਜ਼ਰੂਰ, ਹਾਲੇ ਤੱਕ ਨਹੀਂ ਕੀਤਾ। ਅਸੀਂ 11 ਗਾਣੇ ਰੀਸ਼ੂਟ ਕੀਤੇ ਨੇ, ਉਹਦੇ 'ਚ ਪੰਜਾਬੀ ਇੱਕ ਵੀ ਨਹੀਂ ਹੈ। ਹਾਲਾਂਕਿ ਅਸੀਂ ਆਪਸ਼ਨਸ ਦਿੱਤੀ ਸੀ ਪ੍ਰੋਡਿਊਸਰ ਨੂੰ, ਲੇਕਿਨ ਜ਼ਾਹਿਰ ਸੀ ਗੱਲ, ਇੱਕ ਬੰਦਾ ਜਿਹੜਾ ਪੈਸੇ ਲਾ ਰਿਹਾ ਦੇ ਕੇ ਆਪਣੀ ख्वाहिश ਹੈ, ਔਰ ਉਸ ਲਈ ਸਾਨੂੰ ਇhtਰਾਮ ਕਰਨਾ ਪਿਆ ਉਸ ਦੀ ख्वाहिश ਦਾ। ਲੇਕਿਨ ਹੁਣ ਅਸੀਂ ਇਸ ਸਟੇਜ ਤੇ ਖਲੋਤੇ ਹਾਂ ਵੇਅਰ ਵੀ ਵਾਂਟ ਟੂ ਮੇਕ ਸ਼ੋਰ ਕਿ ਜੀ ਉਸ ਨੈਰੇਟਿਵ ਦਾ ਜਿਹੜਾ ਪਾਰਟ ਹੈ ਉਹਦੇ 'ਚ ਪੰਜਾਬ ਦਾ, ਪੰਜਾਬੀ ਸਿਨੇਮਾ ਦਾ ਜ਼ਰੂਰ ਜ਼ਿਕਰ ਹੋਵੇ। ਕਿਉਂਕਿ ਉਹ ਕਹਾਣੀ ਐਸੀ ਕਿ ਕੁੜੀ ਪੰਜਾਬ ਆਉਂਦੀ ਹੈ, ਫਸਟ ਟਾਈਮ ਲਾਹੌਰ ਆਉਂਦੀ ਹੈ, ਇੱਥੇ ਕਲਚਰ ਨਾਲ ਉਹਨੂੰ ਪਿਆਰ ਇਸ਼ਕ ਹੋ ਜਾਂਦਾ ਹੈ, ਪਿਆਰ ਹੋ ਜਾਂਦਾ ਹੈ। ਇੱਥੇ ਦਰਬਾਰ ਦਾ, ਮੇਲਿਆਂ ਦਾ ਕਲਚਰ ਹੈਗਾ, ਉਸ ਇਸ਼ਕ ਨਾਲ, ਉਸ ਕਲਚਰ ਨਾਲ ਸ਼ੀ ਫਾਲਸ ਇਨ ਲਵ, ਜਿਹੜਾ ਟਰੂ ਪੰਜਾਬ ਦਾ ਕਲਚਰ ਹੈਗਾ, ਜਿਹੜਾ ਮੇਰੇ ਨਜ਼ਦੀਕ ਬੜਾ ਪੀਸਫੁਲ, ਸੂਫੀ, ਦਰਬਾਰ, ਮੇਲੇ, ਇਹ ਅਸਲ 'ਚ ਕਲਚਰ ਹੈਗਾ। ਇਹ ਗੰਡਾਸਾ ਪੰਜਾਬ ਦਾ ਹਾਂ, ਕਲਚਰ ਨਹੀਂ ਹੈ। ਉਸ ਕਲਚਰ ਨਾਲ ਬਿਲਕੁਲ ਜਿਹੜਾ ਨਹੀਂ ਨਾ ਹੈ। ਖੂਬਸੂਰਤੀ ਨਾਲ, ਹਾਂ। ਤੇ ਉਹ ਮੈਂ ਅਗੇਨ ਮੈਂ ਸਮਝਦਾ ਕਿ ਫਿਲਮ 'ਚ ਹਾਈਟਨਡ ਇਮੋਸ਼ਨ ਚਾਹੀਦੇ ਹੁੰਦੇ ਨੇ, ਲੇਕਿਨ ਬਸ ਅਸੀਂ ਮੇਰੇ ਖਿਆਲ 'ਚ ਕੁਝ ਜ਼ਿਆਦਾ ਹੀ ਹਾਈਟ ਤੇ ਨਿਕਲ ਗਏ ਇਮੋਸ਼ਨ ਦੇ ਮਾਮਲੇ 'ਚ ਜਦੋਂ ਗੰਡਾਸਾ ਕਲਚਰ ਦੀ ਵਾਰੀ ਆਉਂਦੀ ਹੈ। ਤੇ ਬਤੌਰ ਫਿਲਮ ਮੇਕਰ ਕਿਹੜੇ ਮੌਜੂਆਤ ਐਸੇ ਨੇ ਜਿਹੜੇ ਤੁਹਾਡੇ ਦਿਲ ਦੇ ਕਰੀਬ ਹੈ ਨੇ, ਜਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਆਵਾਮ ਨੂੰ ਸੁਣਾਓਗੇ ਕੈਮਰਾ ਦੇ ਥਰੂ, ਲੈਂਸ ਦੇ ਥਰੂ,
रोमांटिक या एक्शन या साईफाई या ड्रामा या हॉरर केड़ा जॉनरा बड़ा ही दिल दे करीब है जेड़ा कि कामरान मेरे ख्वाहिश दिल चाहता कि ਦੇ मैं यार ऐसी कहानी लिखावां। ਅੱਛਾ ਜਿਹੜਾ ਸਭ ਤੋਂ ਜਿਹੜਾ ক্লোਜ਼ ਜਨਰਾ ਹੈ ਮੇਰੇ ਦਿਲ ਦੇ ਉੱਤੇ ਐਕਸ਼ਨ ਹੋਏਗਾ ਕਿਉਂਕਿ ਉਹਦੀ ਮਿਸਾਲ ਇਸ ਤਰ੍ਹਾਂ ਕਿ ਜਿਹੜੀ ਮੈਂ ਆਪਣੀ ਫਿਲਮ ਫਸਟ ਐਵਰ ਫਿਲਮ 2015 ਚ ਸਟਾਰਟ ਕੀਤੀ ਸੀ ਉਹ ਮੈਂ 4 ਮੁਲਕਾਂ ਦੀ ਕੋਲੈਬੋਰੇਸ਼ਨ ਦੇ ਨਾਲ ਸਟਾਰਟ ਕੀਤੀ ਸੀ ਔਰ ਮੈਂ ਅਫਸੋਸ ਹੁੰਦਾ ਕਦੀ ਕਿ ਮੈਂ ਨਹੀਂ ਕਰ ਸਕਿਆ ਉਹ ਪ੍ਰੋਜੈਕਟ ਕੰਪਲੀਟ ਫਾਈਨੈਂਸ਼ੀਅਲ ਸੈਟਬੈਕਸ ਹਨ ਲੇਕਿਨ ਉਹ ਐਕਸ਼ਨ ਫਿਲਮ ਸੀ ਕਿਉਂਕਿ ਆਈ ਗਰੂ ਅਪ ਵਾਚਿੰਗ ਐਕਸ਼ਨ ਸਿਨੇਮਾ ਸੋ ਮੇਰੇ ਦਿਲ ਦੇ ਬਹੁਤ ক্লোਜ਼ ਹੈਗੇ ਬਿਕੋਜ਼ ਉਹ ਐਸਾ ਟਾਈਮ ਸੀ ਕਿ ਵੀਸੀਆਰ ਦਾ ਟਾਈਮ ਸੀ ਮੈਂ ਲੇਟ 90s ਦੀ ਗੱਲ ਕਰ ਰਿਹਾ ਔਰ ਬਾਲੀਵੁੱਡ ਦੇ ਜਿਹੜੇ ਡਾਂਸ ਨੇ ਉਹਨੂੰ ਗੈਰ ਮੁਨਾਸਿਬ ਸਮਝਿਆ ਜਾਂਦਾ ਸੀ ਘਰਾਂ 'ਚ ਤੇ ਸਾਨੂੰ ਜੇ ਫਿਲਮ ਦੀ ਇਜਾਜ਼ਤ ਮਿਲਦੀ ਸੀ ਉਹ ਹਾਲੀਵੁੱਡ ਦੀ ਉਸ ਫਿਲਮ ਦੀ ਇਜਾਜ਼ਤ ਦੀ ਮਿਲਦੀ ਸੀ ਜਿਹੜੀ ਵੇਖੀ ਜਾ ਸਕਦੀ ਫੈਮਿਲੀ ਨਾਲ ਬਹਿ ਕੇ ਤੇ ਉਹ ਮੈਨੂੰ ਯਾਦ ਹੈ ਵੈਨ ਡੈਮ ਔਰ ਆਪਣਾ ਆਰਨਲਡ ਦੀਆਂ ਫਿਲਮਾਂ ਔਰ ਇਸ ਤਰ੍ਹਾਂ ਉਹ ਚੂੰਕਿ ਉਹ ਵੇਖ ਕੇ ਮੈਂ ਗਰੋ ਕੀਤਾ ਵੱਡਾ ਹੋਇਆ ਤੇ ਉਹ ਇੱਕ ਮੇਰੇ ਬੜਾ ਦਿਲ ਦੇ ਕਰੀਬ ਹੈ ਤੇ ਮੈਂ ਚਾਹਨਾ ਕਿ ਪਾਕਿਸਤਾਨ 'ਚ ਐਕਸ਼ਨ ਫਿਲਮਾਂ ਬਣਨ ਔਰ ਜ਼ਰੂਰ ਬਣਨ ਉਸ ਤੋਂ ਇਲਾਵਾ ਮੈਂ ਇੱਕ ਚੀਜ਼ ਦਾ ਬਹੁਤ ਕਾਇਲ ਹੈਗਾ ਉਹ ਹੈਗਾ ਐਕਸਪੈਰੀਮੈਂਟ ਕਰਨ ਦਾ ਔਰ ਐਕਸਪੈਰੀਮੈਂਟ ਕਰਨ ਦੀ ਗੱਲ ਤੋਂ ਮੈਂ ਕਹਿੰਦਾ ਕਿ ਕੋਈ ਵੀ ਇੰਡਸਟਰੀ ਇਨੋਵੇਸ਼ਨ ਤੋਂ ਬਗੈਰ ਸਰਵਾਈਵ ਨਹੀਂ ਕਰ ਸਕਦੀ ਇसी तरह इस इंडस्ट्री ਨੂੰ ਵੀ ਇਨੋਵੇਸ਼ਨ ਦੀ ਜ਼ਰੂਰਤ ਹੈ ਸਾਡੇ 'ਚ ਹਮੇਸ਼ਾ ਇੱਕ ਮਿਸਾਲ ਮੈਂ ਜੀ ਦੇਣਾ ਕਿ ਇਹ ਉਹ ਮਿਸਾਲ ਹੈ ਕਿ ਤੁਸੀਂ ਜਹਾਜ਼ ਉਡਾਓ ਉਹ ਜਹਾਜ਼ ਥੱਲੇ ਡਿੱਗ ਜਾਵੇ ਫਿਰ ਉਡਾਓ ਫਿਰ ਥੱਲੇ ਡਿੱਗ ਜਾਵੇ ਤੇ ਕੋਈ ਨਾ ਕੋਈ ਖਰਾਬੀ ਉਸ ਜਹਾਜ਼ 'ਚ ਹੈ ਨਾ ਤੇ ਤੁਸੀਂ ਕਹੋ ਜੀ ਹਰ ਵਾਰੀ ਬਗੈਰ ਖਰਾਬੀ ਨੂੰ ਠੀਕ ਕੀਤੇ ਜਹਾਜ਼ ਤੇ ਨਹੀਂ ਉਡਾਣਾ ਉਹ ਖਰਾਬੀ ਨੂੰ ਦੂਰ ਕਰਨਾ ਖਰਾਬੀ ਦੂਰ ਇਸ ਤਰ੍ਹਾਂ ਹੀ ਹੋਏਗੀ ਕਿ ਤੁਸੀਂ ਐਕਸਪੈਰੀਮੈਂਟ ਕਰੋ ਤੁਸੀਂ ਡਿਫਰੈਂਟ ਜਨਰਾਸ ਨਾਲ ਐਕਸਪੈਰੀਮੈਂਟ ਕਰੋ ਮੈਂ ਕਹਿੰਦਾ ਕਿ ਸਾਡੀ ਆਡੀਅנס ਰੈਡੀ ਹੈਗੀ ਹੈ ਸਾਨੂੰ ਜ਼ਰੂਰਤ ਹੈ ਆਡੀਅנס ਨੂੰ ਐਜੂਕੇਟ ਕਰਨ ਦੀ ਔਰ ਆਡੀਅנס ਇਸ ਤਰ੍ਹਾਂ ਹੀ ਐਜੂਕੇਟ ਹੋਗੀ ਮੈਂ 4 ਸਾਲ ਪਹਿਲਾਂ ਬਾਜੂ ਸਾਹਿਬ ਗੱਲ ਕੀਤੀ ਸੀ ਕਿ ਜਿਹੜਾ ਫਿਰ ਟ੍ਰੈਂਡ ਸਟਾਰਟ ਹੋ ਗਿਆ ਨਾ ਰੋਮਾਂਟਿਕ ਕਾਮੇਡੀ ਦਾ ਇਹ ਫੇਲ ਹੋਏਗਾ ਤੇ 4 ਸਾਲ 2016 ਚ ਮੈਂ ਗੱਲ ਕੀਤੀ ਸੀ ਔਰ ਬਿਲਕੁਲ ਉਹੀ ਹੋਇਆ ਕਿ ਸਭ ਤੋਂ ਜ਼ਿਆਦਾ ਫੇਲ ਹੀ ਰੋਮਾਂਟਿਕ ਕਾਮੇਡੀਜ਼ ਹੋ ਰਹੀ ਹੈ ਭਈ ਸਾਨੂੰ ਜ਼ਰੂਰਤ ਹੈ देयर आर थाउजेंड्स ਆਫ ਸਟੋਰੀਜ਼ ਪੰਜਾਬ ਦਾ ਕਲਚਰ ਇਸ ਤਰ੍ਹਾਂ ਦਾ ਹੈਗਾ ਇੰਨਾ ਰਿਚ ਕਲਚਰ ਹੈਗਾ ਕਿ ਮੈਂ ਕਹਿੰਦਾ ਹਜ਼ਾਰਾਂ ਲੱਖਾਂ ਤੁਸੀਂ 1000 ਸਾਲ ਬਣਾਉਂਦੇ ਰਹੋ ਫਿਲਮ ਤੇ ਟੌਪਿਕਸ ਨਾ ਖਤਮ ਹੋਣ ਤੇ ਮੈਂ ਚਾਹਨਾ ਕਿ ਖੂਬਸੂਰਤ ਸੋਸ਼ਲ ਇਸ਼ੂਜ਼ ਤੇ ਫਿਲਮ ਹੋਣ ਲਵ ਸਟੋਰੀ ਹੋਵੇ ਐਕਸ਼ਨ ਹੋਵੇ ਮੈਂ ਬਾਇਓਪਿਕਸ ਮੈਨੂੰ ਬਹੁਤ ਪਸੰਦ ਹੈ ਬਲਕਿ ਮੈਂ ਇੱਕ ਹੋਰ ਚੀਜ਼ ਮੈਂ ਹਰੇ ਕਰੰਟਲੀ ਇਨਵੋਲਵ ਹੈਗਾ ਇੱਕ ਬਾਇਓਪਿਕ ਚ ਬੜਾ ਟੌਪਿਕ ਮੇਰੇ ਦਿਲ ਦੇ ਜਿਹੜਾ ਕਰੀਬ ਹੈਗਾ ਟੌਪਿਕ ਮੇਰੇ ਦਿਲ ਦੇ ਤੇ ਡਿਫਰੈਂਟ ਟੌਪਿਕਸ ਦੀ ਜ਼ਰੂਰਤ ਹੈ ਐਕਸਪੈਰੀਮੈਂਟ ਕਰਨ ਦੀ ਜ਼ਰੂਰਤ ਹੈ ਠੀਕ ਹੈ ਹਰ ਡਾਇਰੈਕਟਰ ਦੀ ਇੱਕ ਟਰੂ ਕਾਲਿੰਗ ਹੁੰਦੀ ਹੈ ਜੀ ਲੇਕਿਨ ਸਰ। ਇੱਕ ਡਾਇਰੈਕਟਰ ਜਿਹੜਾ ਇੱਕ ਆਪਣਾ ਉਹਦੇ ਟੌਪਿਕ 'ਚ ਕਾਮਯਾਬ ਹੋਵੇ ਤੇ ਜ਼ਰੂਰੀ ਨਹੀਂ ਕਿ ਉਸ ਨੂੰ ਕਾਪੀ ਕਰੋ ਤੁਸੀਂ ਹਰ ਇਨਸਾਨ ਨੂੰ ਆਪਣੀ ਟਰੂ ਕਾਲਿੰਗ ਨੂੰ ਜ਼ਰੂਰਤ ਹੈ ਵੇਖੇ ਕਿ ਕਿਤੇ ਮੈਂ ਕੀ ਕਰ ਸਕਦਾ ਬੈਸਟ ਜੀ ਗੱਲ ਡਾਇਰੈਕਟਰ ਹੋ ਰਹੀ ਹੈ ਤੇ ਜਿਹੜੀ ਸਾਡੇ ਕੋਲ ਅੱਜ ਕੰਟੈਂਪਰੇਰੀ ਡਾਇਰੈਕਟਰਸ ਮੌਜੂਦ ਨੇ ਉਹਨਾਂ ਚ ਤੁਹਾਨੂੰ ਕੌਣ ਪ੍ਰੋਮਿਸਿੰਗ ਲੱਗਦਾ ਹੈ ਮਤਲਬ ਦੋ ਚਾਰ ਨਾਂ ਅਗਰ ਅਸੀਂ ਨਬੀਲ ਕੁਰੈਸ਼ੀ ਸਾਡੇ ਕੋਲ ਹੈ ਮੀਨੂ ਫਰਜਾਦ ਵੀ ਫਿਲਮਾਂ ਬਣਾ ਰਹੇ ਨੇ ਉਸ ਤੋਂ ਇਲਾਵਾ ਵੀ ਸਾਡੇ ਕੋਲ ਕੁਝ ਨਵੇਂ ਵੀ ਡਾਇਰੈਕਟਰਸ ਨੇ ਕੁਝ ਸਰ ਪੁਰਾਣੇ ਵੀ ਨੇ ਜਿਹੜੇ ਆਈ ਦੁਬਾਰਾ ਥਿੰਕ ਤੋਂ ਫਿਲਮਾਂ ਬਣਾ ਰਹੇ ਨੇ ਜੀ ਕਿਹੜੇ ਨਬੀਲ ਕਿਹੜੇ ਕੁਰੈਸ਼ੀ ਇਜ਼ ਨਾਂ ਦੱਸ ਐਕਸੈਪਸ਼ਨਲ नो ਸਕਦੇ डाउट बिल्कुल नदीम कुरैशी एक्सेप्शनल अदनान शाह सरवर महरीन जब्बार दो चार डायरेक्टर्स ने मैं आई रियली हैट्स ऑफ टू दीज डायरेक्टर और जामी क्योंकि ਉਹ ਲੋਕ ਨੇ ਜਿਹੜੇ ਬਿਲਕੁਲ ਕਮਰਸ਼ੀਅਲ ਤੋਂ ਹਟ ਕੇ ਜ਼ਰਾ ਕੰਮ ਕਰ ਰਹੇ ਨੇ ਠੀਕ ਹੈ ਉਹ ਜਿਹੜਾ ਆਪਣਾ ਨਬੀਲ ਉਹ ਤਾਂ ਪਿਓਰਲੀ ਕਮਰਸ਼ੀਅਲ ਕਰ ਰਿਹਾ ਲੇਕਿਨ ਐਜ਼ ਡਾਇਰੈਕਟਰ ਆਈ ਥਿੰਕ ਹੀ ਇਜ਼ ਐਕਸੈਪਸ਼ਨਲ ਔਰ ਕੋਈ ਸ਼ੱਕ ਨਹੀਂ ਕਿ ਉਹਦੀ ਫਿਲਮ ਜਿਹੜੀ ਪਰ ਵੇਖੀ ਜਾਂਦੀ ਹੈ ਉਹਨਾਂ ਆਡੀਅנס ਔਰ ਜੀ ਜਾਮੀ ਸੌਰੀ ਨੇ ਤੁਹਾਡੀ ਇੱਕ ਆਵਾਜ਼ ਫਿਲਮ ਕੱਟ ਦਿੱਤੀ ਰਹੀ ਹੈ ਹੈ ਸਿਰਫ ਮੋਰ ਦੇ ਨਾਂ ਤੋਂ ਜੀ ਮੂਰ ਦੇ ਨਾਲ ਲੇਕਿन ਜੀ ਜੀ ਮੇਰੀ देखो आवाज आ रही अटेम्प्ट मैं थी ना कहना एक एक जी जी फिल्म बिल्कुल देखो जी बिल्कुल एक फिल्म देती है मूर दे नाम तो लेकिन मैं कहना एक ब्रेव अटेम्प्ट सी ना बिल्कुल है सी इट्स अ कंप्लीट हाँ जी फिल्म इट्स एक अ ब्रेव कंप्लीट अटेम्प्ट सी फिल्म इट्स अ कंप्लीट फिल्म और ਤੁਹਾਨੂੰ ਫਿਲਮ ਦਾ ਐਕਸਪੀਰੀਅੰਸ ਮਿਲਦਾ ਜਾ ਕੇ ਫਿਰ ਆਪਣਾ ਆਪਣਾ ਕੀ ਨਾਂ ਦਾ ਜਿਨ੍ਹਾਂ ਨੇ ਮੰਟੋ ਡਾਇਰੈਕਟ ਕੀਤੀ ਸੀ ਆਪਣਾ ਮੈਂ ਸੌਰੀ ਨਾਮ ਭੁੱਲ ਰਿਹਾ सरमद खुसट सरमद खुसट ਸਰਮਦ ਐਕਸੈਪਸ਼ਨਲ ਡਾਇਰੈਕਟਰ ਦੇਖੋ ਉਹਨੂੰ ਅਫਸੋਸ ਹੈ ਕਿ ਉਹਨਾਂ ਦੀ ਫਿਲਮ ਨਹੀਂ ਲੱਗ ਸਕੀ ਆਪਣਾ ਜਿਹੜੀ ਫਿਲਮ ਸੀ ਜ਼ਿੰਦਗੀ ਤਮਾਸ਼ਾ आई रियली विश हिम जिंदगी ऑल द तमाशा बेस्ट हाँ जी बिल्कुल आई विश हिम ऑल द बेस्ट और बहुत ਜ਼ਰੂਰਤ ਹੈ ਇਹਨਾਂ ਡਾਇਰੈਕਟਰਸ ਨੂੰ ਮਜ਼ੀਦ ਫਿਲਮਸ ਬਣਾਉਣ ਦੀ ਐਂਡ ਆਈ ਰੀਲੀ ਹੋਪ ਕਿ ਗਵਰਨਮੈਂਟ ਸਪੋਰਟ ਕਰੇ ਇਹਨਾਂ ਡਾਇਰੈਕਟਰਸ ਨੂੰ ਔਰ ਜਿਹਨੇ अच्छा ਕਿਉਂਕਿ ਆਈ ਸੋ ਮਨੀ ਡਾਇਰੈਕਟਰਸ देयर जी ਜੀ ਕਾਮਰਾ ਨੇ ਜਿਹੜਾ ਬੈਨ ਕਲਚਰ ਸਾਡੇ ਮੁਲਕ ਦੇ ਵਿੱਚ ਬੜਾ ਹੀ ਪੀਕ ਤੇ ਜਾ ਰਿਹਾ ਜਿਵੇਂ ਜ਼ਿੰਦਗੀ ਤਮਾਸ਼ਾ ਬੈਨ ਹੋ ਗਈ ਉਸ ਤੋਂ ਬਾਅਦ ਪਾਕਿਸਤਾਨੀ ਡਾਇਰੈਕਟਰ ਨੇ ਕਿਸੇ ਹੋਰ ਕੰਪਨੀ ਦੇ ਨਾਲ ਰਲ ਕੇ ਚੁੜੇਲਸ ਨਾਮੀ ਸੀਜ਼ਨ ਬਣਾਇਆ ਉਹ ਵੀ ਬੈਨ ਕਰ ਦਿੱਤਾ ਮਤਲਬ ਉਹਦਾ ਕਨੈਕਸ਼ਨ ਵੀ ਕੋਈ ਨਹੀਂ ਪਾਕਿਸਤਾਨ ਦੇ ਨਾਲ ਪਾਕਿਸਤਾਨ ਦੇ ਲਾਜ਼ ਦੇ ਨਾਲ ਉਹਨੂੰ ਵੀ ਬੈਨ ਕਰ ਦਿੱਤਾ ਮਤਲਬ ਇਹ ਕੀ ਹੈ ਟਿਕਟੌਕ ਬੈਨ ਕਰ ਦਿਓ YouTube ਬੈਨ ਕਰ ਦਿਓ ਫਿਲਮ ਬੈਨ ਕਰ ਦਿਓ ਸੀਜ਼ਨ ਬੈਨ ਕਰ ਦਿਓ ਹੱਸਣਾ ਬੈਨ ਕਰ ਦਿਓ ਰੋਣਾ ਬੈਨ ਕਰ ਦਿਓ ਨੱਚਣਾ ਗਾਣਾ ਲਿਖਣਾ ਹਰ ਸ਼ਾ ਬੈਨ ਹੀ ਕਰ ਦਿਓ ਇਹ ਕੀ ਕਲਚਰ ਹੈ ਕੌਣ ਇਹ ਕਰਦਾ ਪਿਆ ਸਾਡੇ ਨਾਲ ਔਰ ਕਿਉਂ ਕਰਦਾ ਪਿਆ ਬੈਨ ਜਿਹੜਾ ਬੈਨ ਕਲਚਰ ਦੀ ਤੁਸੀਂ ਰੂਟਸ ਜਿਹੜੀ ਟਰੇਸ ਕਰੋ ਤੇ ਤੁਹਾਨੂੰ ਮਿਲਦੀ ਹੈ ਜਾ ਕੇ 80s ਚ ਜਾ ਕੇ ਇਹ ਰੂਟਸ ਸਾਰੀ ਮਿਲਦੀਆਂ ਨੇ ਔਰ
ਉਹੀ ਲੋਕ ਨੇ, ਉਹੀ ਜਿਹੜੇ ਨੇ ਹੁਣ ਜਿਹੜੇ ਇਸ ਸਿਸਟਮ ਦਾ ਹਿੱਸਾ ਨੇ, ਜਿਹੜੇ ਇਸ ਚੀਜ਼ ਨੂੰ। ਔਰ ਬਲਕਿ ਮੈਨੂੰ ਕਦੀ ਕਦੀ ਇਹਨਾਂ ਦੀ ਬੇਵਕੂਫੀ ਤੇ ਜ਼ਿਆਦਾ ਹੰਸੀ ਆਉਂਦੀ ਕਿ ਜਦੋਂ ਤੁਸੀਂ ਬੈਨ ਕਰਦੇ ਹੋ, ਤਾਂ ਇੱਕ ਮੈਂ ਆਪਣਾ ਪੜ੍ਹੀ ਸੀ, ਆਪਣਾ ਇੱਕ ਕੋਟ ਪੜ੍ਹੀ ਸੀ ਕਿ ਇਫ ਯੂ ਰਿਮੂਵ ਦ ਟੈਬੂ ਯੂ ਰਿਮੂਵ ਆਬਸੈਸ਼ਨ। ਇਹ ਚੀਜ਼ ਨੂੰ ਟੈਬੂ ਬਣਾ ਕੇ ਉਸ ਚੀਜ਼ ਨੂੰ ਜ਼ਿਆਦਾ ਇੰਪੋਰਟੈਂਸ ਉਸ ਚੀਜ਼ ਨੂੰ ਕ੍ਰੀਏਟ ਕਰ ਦਿੰਦੇ ਨੇ। ਤੇ ਸਮਟਾਈਮਸ ਤੇ ਮੈਨੂੰ ਲੱਗਦਾ ਕਿ ਬੈਨ ਐਸ ਆਪਣੇ ਕੋਲੋਂ ਤੇ ਬੈਨ ਕਰਦੇ ਨੇ, ਲੇਕਿਨ ਆਵਾਮ ਜ਼ਿਆਦਾ ਸ਼ਿੱਦਤ ਨਾਲ ਉਸ ਚੀਜ਼ ਨੂੰ ਵੇਖਦੀ ਏ, ਐਕਸਪੈਰੀਮੈਂਟ ਕਰਦੀ ਏ। ਤੇ ਗਲਤ ਕਲਚਰ ਹੈਗਾ ਬੈਨ ਦਾ। ਇਹਦੀ ਮੈਂ ਇੱਕ ਬਹੁਤ ਵੱਡਾ, ਮੇਰੇ ਖਿਆਲ 'ਚ ਇੱਕ ਟੌਪਿਕ ਹੈਗਾ, ਇੱਕ ਪ੍ਰੋਪਰ ਲੈਕਚਰ, ਇੱਕ ਹੋਰ ਇੰਟਰਵਿਊ ਇਸ ਗੱਲ ਤੇ ਹੋ ਸਕਦਾ ਕਿ ਬੈਨ ਕਿਉਂ ਕੀਤਾ ਜਾਏ, ਕਿ ਕੌਣ ਨੇ, ਕਿ देयर आर सर्टेन पीपल इन्वॉल्व जो नहीं चाहते। क्योंकि देखो जी, मिसाल के तौर पे अपना टिकटॉक की हम गल करिए, टिकटॉक की गल करी, कह रहे जी फाशी होते बई ज्यादा फाशी मैं तो इंस्टाग्राम ते वेखी फाशी। ਹੁਣ ਟਿਕਟੌਕ ਤੇ ਮੈਨੂੰ ਤੇ ਨਹੀਂ, ਦੋ ਚਾਰ ਬੰਦੇ ਹੱਸ ਰਹੇ ਨੇ, ਨੱਚ ਰਹੇ ਨੇ, ਤੇ ਯਾਰ ਮਤਲਬ ਇਹ ਕੋਈ ਜ਼ਰੂਰੀ ਰੀਜ਼ਨ ਤੇ ਨਾ ਹੋਇਆ ਬੈਨ ਕਰਨ ਦਾ। ਮੇਰੇ ਖਿਆਲ 'ਚ ਰੀਜ਼ਨ ਹੋਰ ਨੇ, ਅਸਲ ਮੁਹਰਕਾਤ ਹੋਰ ਨੇ। ਉਹ ਬਸ ਇੱਕ ਸ਼ੈਲੋ ਜਿਹੜਾ ਹੈ, ਉਹ ਸਤਹੀ ਤੌਰ ਤੇ ਗੱਲ ਬਣਾਈ ਜਾਂਦੀ ਹੈ ਬੈਨ ਕਰਨ ਦੀ, ਜਿਹੜੀ ਮੈਂ ਬਿਲਕੁਲ ਸਖਤ ਖਿਲਾਫ ਹਾਂ ਇਹਦੇ ਨੂੰ, ਟਿਕਟੌਕ ਦੇ ਬੈਨ ਕਰਨ ਦੇ ਜਾਂ ਕਿਸੇ ਵੀ ਹੋਰ ਚੀਜ਼ ਨੂੰ ਬੈਨ ਕਰਨ ਦਾ। ਆਈ ਥਿੰਕ ਅਗੇਂਸਟ ਹੈਗਾ ਹਿਊਮਨ ਨੇਚਰ ਦੇ ਕਿ ਤੁਸੀਂ ਇਸ ਚੀਜ਼ ਨੂੰ ਕਰੋ। ਵੀ ਆਰ ਲਿਵ ਐਜ਼ ਅ ਫ੍ਰੀ ਨੇਸ਼ਨ ਐਂਡ ਇਟ ਸ਼ੁੱਡ ਬੀ ਆਰ ਡਿਸੀਜਨ ਕਿ ਮੈਂ ਕੀ ਵੇਖਾਂ, ਮੈਂ ਵੇਖਣਾ ਚਾਹ ਰਿਹਾ, ਨਹੀਂ ਵੇਖਣਾ ਚਾਹ ਰਿਹਾ, ਇਹ ਮੇਰਾ ਡਿਸੀਜਨ ਹੈਗਾ। ਗਵਰਨਮੈਂਟ ਨੂੰ ਮੋਰਲ ਪਾਲਿਸਿੰਗ ਦੀ ਜ਼ਰੂਰਤ ਨਹੀਂ ਹੈਗੀ, ਇਹ ਗਲਤ ਡਿਸੀਜਨ ਹੈਗਾ। ਜੀ ਬਿਲਕੁਲ, ਮੋਰਲ ਪਾਲਿਸਿੰਗ ਜਿਹੜੀ ਹੈ ਇਹ ਸ਼ੁਰੂ ਤੋਂ ਹੁੰਦੀ ਹੈ। ਜਿਵੇਂ ਤੁਸੀਂ ਆਪਣਾ ਥੀਸਿਸ ਮੰਟੋ ਦੇ ਅਫਸਾਨੇ ਤੇ ਕੀਤਾ, ਤੇ ਮੰਟੋ ਵੀ ਇੱਕ ਤਰ੍ਹਾਂ ਬੈਨ ਹੀ ਹੈ ਪਾਕਿਸਤਾਨ ਦੇ ਵਿੱਚ। ਮਾਜ਼ੀ ਚ ਤੇ ਵਿਚਾਰਾ ਬਿਲਕੁਲ ਬਿਲਕੁਲ ਆਪਣੇ ਬਿਲਕੁਲ ਬਿਲਕੁਲ ਮੁਕੱਦਮੇ ਚ ਸਾਰਾ ਕੁਝ ਕਰਦਾ ਰਿਹਾ, ਔਰ ਉਸ ਤੋਂ ਬਾਅਦ ਫਿਰ ਹੁਣ ਵੀ ਉਹਨੂੰ ਰੀਸੈਂਟ ਵੀ ਇੱਕ ਪੋਲੀਟੀਕਲ ਦੇ ਨੇ ਕਹਿ ਦਿੱਤਾ, ਉਹ ਅਲਹਮਰਾ ਆਰਟਸ ਕਾਉਂਸਲ ਦੇ ਨਾਲ ਉਹਦਾ ਕੋਈ ਜੁੜਤ ਸੀ, ਤੇ ਉਹਨੇ ਕਹਿਤਾ ਕਿ ਉਹ ਤੇ ਫੋਹਸ਼ ਗੋ ਸੀ, ਉਹ ਤੇ ਫਲਾਣਾ ਸੀ, ਉਹ ਧਮਕਾਣਾ ਸੀ। ਹੁਣ ਇਹ ਸਾਰੇ ਸਿਨਾਰੀਓ ਚ ਆਡੀਅנס ਨੂੰ ਦੱਸਣ ਵਾਸਤੇ ਮੈਂ ਕਹਿ ਰਿਹਾ ਵਾਂ ਕਿ ਇੱਕ ਫਿਲਮ ਮੇਕਰ ਜਿਹੜਾ ਹੈ ਉਹ ਆਪਣਾ ਖੂਨ ਪਸੀਨਾ ਇੱਕ ਕਰ ਰਿਹਾ ਹੁੰਦਾ, ਆਪਣਾ ਆਰਟ ਵੀ ਦੇ ਰਿਹਾ ਹੁੰਦਾ, ਟਾਈਮ ਵੀ ਦੇ ਰਿਹਾ ਹੁੰਦਾ, ਪੈਸਾ ਵੀ ਦੇ ਰਿਹਾ ਹੁੰਦਾ। ਔਰ ਫਿਲਮ ਮੇਕਿੰਗ ਬਹੁਤ ਮੁਸ਼ਕਿਲ ਚੀਜ਼ ਹੈ। ਜੇ ਤੁਹਾਨੂੰ ਲੱਗਦਾ ਕਿ ਬੜੀ ਗਲੈਮਰਸ ਦੀ ਚੀਜ਼ ਹੈ ਔਰ ਕੈਮਰਾ ਕੱਟ ਤੇ ਬਸ ਐਕਸ਼ਨ ਕਹਿਣ ਦੀ ਗੱਲ ਹੈ, ਤੇ ਐਸਾ ਬਿਲਕੁਲ ਨਹੀਂ ਹੈ। ਮੈਂ ਜ਼ਾਤੀ ਤੌਰ ਤੇ ਫਿਲਮ ਅਸਿਸਟ ਕੀਤੀ ਹੋਈ ਹੈ ਔਰ ਮੈਂ ਫਿਲਮਾਂ ਬਣਾਈਆਂ ਵੀ ਹੋਈਆਂ ਨੇ, ਤੇ ਮੈਨੂੰ ਪਤਾ ਹੈ ਕਿ ਵਜ਼ਨ ਘਟ ਜਾਂਦਾ ਬੰਦੇ ਦਾ ਦੌੜ ਦੌੜ ਕੇ, ਰਾਤਾਂ ਜਾਗ ਜੀ ਜੀ ਜਾਗ ਜੀ ਕੇ ਬਿਲਕੁਲ। ਤੁਹਾਨੂੰ ਹੋ ਜਾਂਦੀ ਹੈ। ਤੁਹਾਨੂੰ ਇਹ ਮਤਲਬ ਮੇਰੇ ਵਾਲ ਬਿਲਕੁਲ ਚਿੱਟੇ ਜਿਵੇਂ ਹੋ ਗਏ ਨੇ, ਛੋਟਾ ਬੱਚਾ। ਮੈਂ ਮਜ਼ਾਕ 'ਚ ਨਹੀਂ ਕਹਿ ਰਿਹਾ, ਮੇਰੇ ਵਾਕਈ ਵਾਲ ਚਿੱਟੇ ਹੋਏ ਨੇ ਸਾਰੇ ਪ੍ਰੋਸੈਸ 'ਚ। ਤੇ ਇਹ ਇਹਨਾਂ ਸਾਰੀਆਂ ਮੁਸੀਬਤਾਂ ਦੇ ਵਿੱਚ ਸਾਨੂੰ ਬੈਣ ਦੀ ਟੈਨਸ਼ਨ ਘੱਟੋ ਘੱਟ ਨਾ ਦਿਆ ਕਰੋ। ਇਹ ਇੰਝ ਹੈ, ਜੇ ਅਸੀਂ ਜੀ ਕੋਈ ਬੱਚਾ ਬਿਲਕੁਲ ਪੈਦਾ ਕਰੀਏ ਤੇ ਵਿਹੜਾ ਮਹੱਲਾ ਕਹਿ ਦੇ ਕਿ ਨਹੀਂ ਤੇਰਾ ਬੱਚਾ ਕਾਲਾ ਹੈ, ਜਾਂ ਤੇਰਾ ਬੱਚਾ ਵਿੰਗਾ ਹੈ, ਜਾਂ ਤੇਰਾ ਬੱਚਾ ਚਿੱਬਾ ਹੈ, ਇਹਨੂੰ ਸਕੂਲ ਹੀ ਨਾ ਜਾਣ ਦਿਓ, ਇਹਨੂੰ ਬੈਨ ਕਰ ਦਿਓ, ਇਹਨੂੰ ਮਹੱਲੇ 'ਚ ਹੀ ਨਾ ਨਿਕਲ ਦਿਓ, ਤੇ ਤੁਹਾਡੀ ਤੋਂ ਔਲਾਦ ਹੈ ਉਹ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰੋਗੇ। ਇਹਨੂੰ ਮੈਂ ਇਸ ਤਰ੍ਹਾਂ ਮਤਲਬ ਲੋਕਲ ਜੀ ਮਿਸਾਲ 'ਚ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਤੇ ਇਹ ਬੈਨ ਕਲਚਰ ਦੇ ਖਿਲਾਫ ਤੁਸਾਂ ਆਵਾਜ਼ ਚੁੱਕਣੀ ਹੈ। ਫਿਲਮ ਮੇਕਰ ਤੇ ਮਾਸੂਮ ਬਿਲਕੁਲ ਔਰ ਬਿਲਕੁਲ ਇੱਕ ਆਰਟਿਸਟ ਜਿਹਾ ਬੰਦਾ ਹੁੰਦਾ, ਉਹਦੀ ਆਵਾਜ਼ ਕਿੰਨੀ ਕੁ ਵੀ ਕੋਈ ਸੁਣ ਲੇਗਾ। ਅਵਾਮੀ ਬਿਲਕੁਲ ਪ੍ਰੈਸ਼ਰ ਜਿੰਨੀ ਬਿਲਕੁਲ ਦੇਰ ਤੱਕ ਨਹੀਂ ਆਏਗਾ, ਜਿੰਨੀ ਦੇਰ ਤੱਕ ਤੁਸੀਂ ਲੋਕ ਨਹੀਂ ਆਖੋਗੇ ਕਿ ਇਹ ਬੈਨ ਕਿਹੜੀ ਗੱਲੋਂ ਹੋਈ ਹੈ। ਫਹਾਸ਼ੀ ਦੀ ਤੁਸੀਂ ਗੱਲ ਕਰਦੇ ਹੋ, ਤੇ ਫਹਾਸ਼ੀ ਖੁਦਾ ਨਾ ਖਾਸਤਾ ਬੜੀ ਗਲਤ ਜੀ ਮਿਸਾਲ ਦੇ ਰਿਹਾ, ਲੇਕਿਨ ਤੁਹਾਡੀਆਂ ਸੜਕਾਂ ਤੇ ਰੇਪ ਹੋ ਰਹੇ ਨੇ। ਇਸ ਤੋਂ ਵੱਡੀ ਪ੍ਰੈਕਟੀਕਲ ਜਿਹੜੀ ਫਹਾਸ਼ੀ ਹੈ ਜਾਂ ਜ਼ੁਲਮ ਹੈ ਉਹ ਕੀ ਹੋ ਸਕਦਾ। ਉਹ ਤੇ ਤੁਸੀਂ ਬੈਨ ਨਹੀਂ ਕਰ ਸਕੇ ਜਾਂ ਉਹਨੂੰ ਰੋਕ ਨਹੀਂ ਸਕੇ। ਤੇ ਸਕਰੀਨ ਦੇ ਉੱਤੇ ਕਹਾਣੀ ਕਹਿਣ ਦੀ ਵਜ੍ਹਾ ਤੋਂ, ਔਰ ਉਹ ਬਿਲਕੁਲ ਰਿਕੁਆਇਰਮੈਂਟ ਹੁੰਦੀ ਹੈ ਕਰੈਕਟਰ ਦੀ ਜਾਂ ਕਿਸੇ ਵੀ ਕਹਾਣੀ ਦੀ, ਉਹ ਫਟਾਫਟ ਤੁਸੀਂ ਬੈਨ ਕਰ ਦਿੰਦੇ ਹੋ। ਮਤਲਬ ਸੌਫਟ ਟਾਰਗੇਟਸ ਤੁਸੀਂ ਲੱਭ ਕੇ ਉਹਨੂੰ ਬੈਨ ਕਰਕੇ ਤੇ ਸ਼ਾਬਾਸ਼ੀ ਲੈ ਰਹੇ ਹੋ। ਖੈਰ ਇਹ ਦਿਲ ਮੈਂ ਦਾ ਫਿਰ ਟੁਕੜਾ ਸੀ, ਇਹਦੇ 'ਚ ਇਹ ਐਡ ਕਿਸੇ ਕਰਨਾ ਦਿਨ ਚਾਹਾਂਗਾ, ਸੌਰੀ ਮੈਂ ਇੱਕ ਆਖਰੀ ਗੱਲ ਐਡ ਕਰਾਂਗਾ ਕਿ ਮੈਨੂੰ ਲੱਗਦਾ ਕਿ ਅਸਲ ਮੁਹਰਕਾਤ ਇਸ ਬੈਨ ਦੇ ਪਿੱਛੇ ਕੁਝ ਹੋਰ ਹੁੰਦੇ ਨੇ। ਮੈਨੂੰ ਲੱਗਦਾ ਕੁਝ ਐਸਾ ਇੱਕ ਐਸਟੈਬਲਿਸ਼ਮੈਂਟ ਹੈਗੀ ਹੈ ਮੀਡੀਆ ਦੀ, ਜਿਹੜੀ ਚੈਲੰਜ ਫੀਲ ਕਰਦੀ ਹੈ ਐਸੇ ਟੌਪਿਕ ਜਿਹੜੇ ਅਛੂਤੇ ਹੈਗੇ ਨੇ। ਔਰ ਇੱਕ ਸਰਟਨ ਪ੍ਰਿਵਿਲੇਜ ਕਲਾਸ ਹੈਗੀ ਜਿਹੜੀ ਇੰਸਟਾਗ੍ਰਾਮ ਤੇ ਹੈ, ਫੇਸਬੁੱਕ ਤੇ ਹੈ, ਯੂਟਿਊਬ ਤੇ ਹੈ, ਲੇਕਿਨ ਚੂੰਕਿ ਉਹ ਟਿਕਟੌਕ ਤੇ ਨਹੀਂ ਹੈ। ਔਰ ਟਿਕਟੌਕ ਦੀ ਇੱਕ, ਕਿਉਂਕਿ ਟਿਕਟੌਕ ਦੀ ਤੁਸੀਂ ਗੱਲ ਕਰੋ, ਬਹੁਤ ਆਪਣਾ ਮਤਲਬ ਹਰ ਤਰ੍ਹਾਂ ਦਾ ਬੰਦਾ ਉੱਥੇ ਹੈਗਾ। ਔਰ ਮੈਨੂੰ ਲੱਗਦਾ ਕਿ ਉਹ ਚੈਲੰਜ ਫੀਲ ਕਰਦੇ ਨੇ ਇਸ ਸਾਰੀ ਸਿਨੈਰੀਓ ਤੋਂ, ਇਸ ਸਾਰੇ ਸੈਟਅਪ ਤੋਂ, ਤੇ ਇਸ ਵਾਸਤੇ ਕਹਿੰਦੇ ਜੀ ਬੈਨ ਕਰਦੇ। ਮੇਰੇ ਫਿਰ ਕਹਾਂਗੇ ਇਟਸ ਫॉर द ਮੈਸੇज। ਔਰ ਜਸਟ ਬਿਕੋਜ਼ ਯੂ ਆਰ ਪ੍ਰਿਵਿਲੇਜਡ ਐਂਡ ਯੂ ਹੈਵ ਸਰਟਨ ਫੋਲੋਇੰਗ ਔਨ ਇੰਸਟਾਗ੍ਰਾਮ ਔਰ ਫੇਸਬੁੱਕ ਔਰ ਯੂਟਿਊਬ, ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਦੂਸਰੇ ਪਲੇਟਫਾਰਮ ਨੂੰ ਬੈਨ ਕਰਦੇ ਹੋ। ਔਰ ਸਾਰੇ ਦਾ ਹੱਕ ਹੈਗਾ, ਕਿਉਂਕਿ ਉਹ ਨੈਚੁਰਲ ਗਰੋਥ ਹੁੰਦੀ ਹੈ, ਆਰਗੈਨਿਕ ਗਰੋਥ ਹੈ ਉੱਥੇ। ਆਪਣਾ ਕੀ ਨਾਮ ਹੈ ਟਿਕਟੌਕ ਤੇ, ਇਸ ਲਈ ਇੱਕ ਆਮ ਕਾਮਨ ਬੰਦਾ ਵੀ ਉੱਠਦਾ ਹੈ ਔਰ ਆਪਣਾ ਇੱਕ ਪਲੇਟਫਾਰਮ ਬਣਾ ਲੈਂਦਾ ਹੈ, ਔਰ ਉਹਦੀ ਇੱਕ ਆਰਗੈਨਿਕ ਗਰੋਥ ਹੈ ਉੱਥੇ, ਅਨਲਾਈਕ ਅਦਰ ਪਲੇਟਫਾਰਮਸ। ਸੇ ਅੱਛਾ, ਜਿਹੜੇ ਵੀ ਮੈਂ ਕਹਿੰਦਾ ਬੜੇ ਮੁਨਾਫਿਕ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਬੰਦ ਕਰ ਦਿਓ ਟਿਕਟੌਕ ਨੂੰ, ਤੇ ਇਸ ਨੂੰ ਬੰਦ ਕਰ ਦਿਓ, ਉਸ ਨੂੰ ਬੰਦ ਕਰ ਦਿਓ। I think you feel challenged and you are a weak person if you are vocal about banning these things.
ਲਓ ਜੀ, ਇਸ ਅਹਿਦ ਦੇ ਨਾਲ ਕਿ ਅਸੀਂ ਬੈਨ ਕਲਚਰ ਤੇ ਇੱਕ ਸ਼ੋਅ ਕਰਾਂਗੇ ਜਿਹਦੇ ਵਿੱਚ ਕਾਮਰਾਨ ਫਾਇਕ ਵੀ ਹੋਣਗੇ, ਔਰ ਅਸੀਂ ਚਾਹਾਂਗੇ ਕਿ ਹੋਰ ਕਿਸੇ ਡਾਇਰੈਕਟਰ ਨੂੰ ਵੀ ਇਸ ਪੈਨਲ ਦੇ ਵਿੱਚ, ਉਸ ਸੈਸ਼ਨ ਦੇ ਵਿੱਚ ਰੱਖੀਏ, ਕਿਸੇ ਫਿਲਮ ਮੇਕਰ ਨੂੰ ਜਾਂ ਹੋਰ ਕਿਸੇ ਬੰਦੇ ਨੂੰ। ਔਰ ਇੱਕ ਪੋਜ਼ਿਟਿਵ ਨੋਟ ਤੇ ਪ੍ਰੋਗਰਾਮ ਦਾ ਇਖਤਤਾਮ ਕਰਨੇ ਆ ਕਿ ਕਾਮਰਾਨ ਫਾਇਕ ਇੱਕ ਬੜੀ ਚੰਗੀ ਫਿਲਮ ਜਿਹੜੀ ਹੈ ਨੀਅਰ ਫਿਊਚਰ ਤੇ ਨਹੀਂ ਲੇਕਿਨ ਲੈ ਕੇ ਜ਼ਰੂਰ ਆਣਗੇ, ਔਰ ਫਿਰ ਕਈ ਫਿਲਮਾਂ ਆਣਗੀਆਂ, ਔਰ ਜਿਹੜੇ ਸਾਡੇ ਅੱਜ ਦੇ ਫਿਲਮ ਮੇਕਰ ਨੇ ਉਹ ਵੀ ਪੰਜਾਬੀ ਫਿਲਮਾਂ ਸਾਨੂੰ ਸਾਡੀ ਜ਼ੁਬਾਨ 'ਚ ਸਾਡੀ ਕਹਾਣੀ ਸਾਡੇ ਤੱਕ ਪਹੁੰਚਾਉਣਗੇ, ਔਰ ਅਸੀਂ ਉਹਨਾਂ ਨੂੰ ਫਿਰ ਓਨ ਵੀ ਕਰਨਾ, ਉਹਨਾਂ ਨੂੰ ਬੈਨ ਨਹੀਂ ਹੋਣ ਦੇਣਾ, ਉਹਨਾਂ ਨੂੰ ਵੇਖਣ ਵੀ ਜਾਣਾ, ਔਰ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਫਿਲਮ ਚੰਗੀ ਸੀ ਜਾਂ ਮਾੜੀ ਸੀ। ਪਹਿਲੇ ਵੇਖ ਲਈਦਾ, ਬੈਨ ਤੇ ਜਦੋਂ ਹੋ ਗਈ ਫਿਰ ਵੇਖਣ ਜੋਗੀ ਵੀ ਨਹੀਂ ਰਹਿੰਦੀ। ਤੇ ਬੜਾ ਥੈਂਕ ਯੂ, ਬੜਾ ਸ਼ੁਕਰੀਆ, ਬੜਾ ਧੰਨਵਾਦ ਕਾਮਰਾਨ ਫਾਇਕ, ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ, ਔਰ ਤੁਹਾਨੂੰ ਫਿਰ ਕਿਸੇ ਹੋਰ ਬਤਾਵਾਂਗੇ ਕਿ ਅਸੀਂ ਬੈਨ ਕਲਚਰ ਤੇ ਗੱਲ ਕਰਾਂਗੇ ਅਗਲੇ ਸੈਸ਼ਨ ਵਿੱਚ। मैं बिल्कुल, आई वुड लव टू बी अ पार्ट ऑफ दिस। और लेकिन इतना क्या जरूर कहना था कि पंजाबी का नहीं पता, लेकिन अच्छी फिल्म तुम इंशाल्लाह जरूर देखोगे, इंशाल्लाह जी, इंशाल्लाह उड़ीक रहेगी। बहुत मेहरबानी, बहुत थैंक यू शुक्रिया, सो अल्लाह मच जी, हाफिज। जज़ाकल्लाह जी, बहुत शुक्रिया, अल्लाह हाफ़िज़।